ਹਾਏ ਮੈਂ ਕਦਾ ਕੱਖ ਨਾ ਰਵੇ ਮੇਰੇ ਮੁੰਡੇ ਦੇ ਪੱਟ ਤੇ ਗੋਲੀ ਮੈਂ ਮਾਰੀ ਵੀ ਉਸ ਪੱਟ ਤੇ ਜਿੱਥੇ ਕੱਲ ਪਰਸੋਂ ਹੀ ਮੋਰ ਪਾਇਆ ਸੀ ਵਿਚਾਰੇ ਨੇ ਹੁਣ ਤਾਂ ਮਰ ਗਿਆ ਹੁਣ ਲੈ ਤੈਨੂੰ ਮੋਰ ਦੀ ਪਈ ਹੈ ਮੇਰੇ ਮੁੰਡੇ ਦੇ ਕੱਟ ਵੱਜੀ ਲੈ ਭੈਣ ਜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਵੀ ਉਹ ਜੇ ਕੰਮਾਂ 'ਚ ਪਿਆ ਹੋਇਆ ਜਿੱਦਾਂ ਕਿ ਤੁਸੀਂ ਦੇਖਿਆ ਪੇਰੈਂਟਸ ਨੂੰ ਲੱਗਦਾ ਉਹਨਾਂ ਦੇ ਬੱਚੇ ਬਹੁਤ ਇਨੋਸੈਂਟ ਨੇ ਜਦਕਿ ਇਨੋਸੈਂਟ ਪੇਰੈਂਟਸ ਖੁਦ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਬੱਚੇ ਗਲਤ ਕੰਮਾਂ 'ਚ ਪੈ ਗਏ ਨੇ ਤੇ ਬਹੁਤ ਦੂਰ ਨਿਕਲ ਗਏ ਨੇ ਫਿਟੇ ਮੂੰਹ ਇਹੋ ਜਿਹੀਆਂ ਜੱਸਾ ਜੰਮਣ ਵਾਲਿਆਂ ਦੇ ਕਈ ਨੌਜਵਾਨਾਂ ਨੂੰ ਸ਼ਾਰਟਕਟ 'ਚ ਪੈਸੇ ਪੈਰੀ ਪੈਣਾ ਕੀ ਹੁੰਦਾ ਹੈ ਕਿੰਨੀ ਵਾਰੀ ਕਿਹਾ ਤੇ ਕੁੜੀਆਂ ਵਾਂਗੂ ਬੋਲਿਆ ਕਰ ਪੈਰੀ ਪੈਂਦੀ ਆ ਮਿੱਠੂ ਆ ਕੇ ਤੇਰਾ ਪੈਰੀ ਪੈਣਾ ਸਿਰਫ ਮੌਤ ਹੈ ਹਰ ਲੋਕ ਇਸ ਮੌਤ ਦੇ ਧਿਆਨ बहुत बड़ा कारोबार है सूत्रों अनुसार विकी की खबर पुलिस को किसी ऑफिसर गैंग ने ही बंदे ने दी होनी क्योंकि बिना सामने आए फीडर गैंग को खत्म करना है अब देख ला गंदी हालात के कारनामे करता है डैड बंद करो जी उन्होंने मां प्यो ਨੂੰ ਫਿਕਰ ਨਹੀਂ ਆਪਾਂ ਜ਼ਿਆਦਾ ਫਿਕਰ ਹੈ ਕੀ ਲੈਣਾ ਵੇਖ ਕੇ ਉਹ ਵੇਖ ਹੀ ਸਕਦੇ ਆ ਉਹ ਵੀ ਕੀ ਸਕਦੇ ਆ ਚਲੋ ਮਾਰਨਿੰਗ ਮਮ ਗੁੱਡ ਮਾਰਨਿੰਗ ਪੁੱਤ ਹੈ ਲੈ ਜਗ ਜਗ ਜੀਵੇ ਜਵਾਨੀਆਂ ਮਾਣੋ ਤੁਹਾਡੇ ਪਰੌਂਠਿਆਂ ਦੀ ਖੁਸ਼ਬੂ ਵੀ ਨਾ ਮਾਤਾ ਜੀ ਕਮਾਲ ਹੀ ਆ ਬਸ ਕਦੋਂ ਤੱਕ ਮੇਰੀ ਤਾਰੀਫਾਂ ਕਰਕੇ ਪਰੌਂਠੇ ਬਣਾਉਂਦਾ ਰਹੇਗਾ ਕੁੜੀ ਲੱਭ ਲੈ ਤੂੰ ਆਪਣੇ ਲਈ ਹੁਣ ਉਹ ਇਸ ਖਵਾਣੀਆਂ ਨਹੀਂ ਖਵਾਣੀਆਂ ਮਾਤਾ ਜੀ ਪਰੌਂਠੇ ਕੁੜੀ ਆਪਾਂ ਪੰਜਾਬ ਤੋਂ ਲੱਭਾਂਗੇ ਨਾਲੇ 50-60 ਲੱਖ ਰੁਪਈਆ ਲੈ ਕੇ ਆਉਂਗੀ ਵੈਰੀ ਗੁੱਡ ਦਿੰਦਾ ਤੈਨੂੰ ਕੋਈ 50-60 ਲੱਖ ਚੰਗਾ ਨਾਂ ਬਣਾਉਣ ਦਾ ਪੰਜਾਬੀਆਂ ਦਾ ਉਹ ਗੁਰੂਆਂ ਨੇ ਸਾਨੂੰ ਸ਼ੇਰ ਬਣਾਇਆ ਸੀ ਸੂਰਮੇ ਬਣਾਇਆ ਸੀ ਜ਼ਾਲਮ ਨਾਲ ਮੱਥਾ ਲਾਉਣ ਵਾਸਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੇਰਾ ਬਸ ਚੱਲੇ ਤਾਂ ਗੋਲੀ ਮਾਰ ਦਿਆਂ ਇਹਨਾਂ ਦੇ ਡੈਡ ਖਬਰਾਂ ਖਤਮ ਹੋਈਆਂ ਨੂੰ 15 ਮਿੰਟ ਹੋ ਗਏ ਹੋਣੇ ਅਗਲਿਆਂ ਨੇ ਉੱਥੇ ਜੱਟ ਐਂਡ ਜੂਲੀਅਟ ਵੀ ਰਾਤੀ ਹੋਣੀ ਤੁਹਾਡੀ ਸਮੀਖਿਆ ਹਾਲੇ ਤੱਕ ਨਹੀਂ ਮੁੱਕੀ ਉਹ ਜਿਵੇਂ ਤੁਹਾਡਾ ਕੰਮ ਹੈ ਉਹਨਾਂ ਦਾ ਵੀ ਕੰਮ ਹੈ ਵਿਚਾਰਿਆਂ ਦਾ ਆਪਣੇ ਆਪਣੇ ਸ਼ੌਕ ਹੁੰਦੇ ਆ ਤੁਸੀਂ ਵੀ ਆਪਣੇ ਸ਼ੌਕ ਪੂਰੇ ਕਰੋ ਬੇਲੇ ਅੰਗੂਰੀਆਂ ਤੋੜੋ ਜਾ ਕੇ ਚਿੱਲ ਕਰੋ ਉਹ ਦੇਖੀ ਤੂੰ ਨਾ ਕਿਤੇ ਉਹਨਾਂ ਨਾਲ ਜਾ ਰਣੀ ਨਹੀਂ ਗੋਲੀ ਤੇਰੇ ਮੈਂ ਮਾਰੂ ਮੈਂ ਕਿਹਾ ਚੁੱਪ ਕਰੋ ਕਿਉਂ ਤੜਕੇ ਤੜਕੇ ਬੜਸ਼ਗੀਆਂ ਗੱਲਾਂ ਕਰਨ ਲੱਗਿਆ ਜਾਓ ਜਾ ਕੇ ਆਪਣਾ ਕੰਮ ਕਰੋ ਕੰਮ ਕਰੋ ਇਹਨਾਂ ਦਾ ਨੌਕਰ ਲੱਗੇ ਇਹਨਾਂ ਦੇ ਬੇੜੀਆਂ ਤੋੜਨ ਨੂੰ ਮੋਗੀ ਗੱਲ ਬੇਬੇ ਕੁੜੀ ਉਹ ਚਾਹੀਦੀ ਆ ਜਿਹਦਾ ਘਰ 'ਚ ਦਬਕਾ ਚੱਲਦਾ ਹੋਵੇ ਜਿਵੇਂ ਡੈਡ ਨਹੀਂ ਡਰਦੇ ਤੁਹਾਡੇ ਤੋਂ ਉਵੇਂ ਕੁੜੀ ਤੋਂ ਮੈਨੂੰ ਡਰ ਲੱਗਣਾ ਚਾਹੀਦਾ ਨਾ ਮੇਰਾ ਪੁੱਤ ਕਿਸੇ ਤੋਂ ਕਿਉਂ ਡਰੇ ਮੈਂ ਤੇ ਨਹੀਂ ਡਰਦਾ ਬੇਬੇ ਕਿਸੇ ਤੋਂ ਨਹੀਂ ਡਰਦਾ ਤੇਰਾ ਪੁੱਤ ਕੋਈ ਬੰਦਾ ਮਾਰਨਾ ਹੋਵੇ ਤਾਂ ਦੱਸੀ ਹੈਲੋ ਲੈਟਸ ਗੋ ਓਹੋ ਮੈਨੂੰ ਜਾਂਦਾ ਹੈ ਗੁਰਦੁਆਰੇ ਤਾਂ ਛੱਡ ਜਾਂਦਾ ਬਾਏ ਤੂੰ ਵੀ ਕਦੀ ਆ ਜਾ ਕਰ ਰੱਬ ਦਾ ਨਾਮ ਲੈਣਾ ਚੰਗਾ ਹੁੰਦਾ ਮਮ ਹਾਂ ਕੀ ਫਾਇਦਾ ਲੈ ਮੈਂ ਫਾਇਦੇ ਲਈ ਥੋੜੀ ਆਉਣੀ ਆ ਮੈਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਉਣੀ ਆ ਜਿਹਨੇ ਮੈਨੂੰ ਤੇਰੇ ਵਰਗਾ ਪੁੱਤ ਤੇਰੇ ਪਾਪੇ ਵਰਗਾ ਘਰ ਵਾਲਾ ਦਿੱਤਾ ਹੈ ਪੁੱਤ ਤੇ ਠੀਕ ਆ ਪਰ ਪਾਪੇ ਵਾਲੇ ਤੇ ਰੱਬ ਨੇ ਮਜ਼ਾਕ ਹੀ ਕੀਤਾ ਤੁਹਾਡੇ ਨਾਲ ਛੱਡ ਪਰਾ ਮੇਰੇ ਘਰ ਵਾਲੇ ਨੂੰ ਨਾ ਜੋਕਾ ਨਾ ਕਰਿਆ ਕਰ ਭਾਈ ਲੇਟੇ ਹੋ ਰਹੇ ਮੈਂ ਛੇਤੀ ਆ ਜੀ ਘਰ ਠੀਕ ਹੈ 4 ਵਜੇ ਨੂੰ ਵਾਹ ਪਰਮਾਤਮਾ ਸਭ ਕੁਝ ਸੁਖੀ ਉਹ ਮੈਂ ਪਹਿਲਾਂ ਬਹੁਤ ਤੰਗ ਆ ਮੈਨੂੰ ਹੋਰ ਦੁਖੀ ਨਾ ਕਰੋ ਕਸਟਮਰ ਨੂੰ ਨਾਰਾਜ਼ ਨਹੀਂ ਕਰੀਦਾ ਉਹ ਕਸਟਮਰ ਤਾਂ ਪਹਿਲਾਂ ਹੀ ਮਸਾ ਮਿਲਦਾ ਸਾਰੀ ਦੁਨੀਆ ਵੇਰੀ ਬੜੀ ਹੋਈ ਪਈ ਆ ਜਿਮ ਲਾਲਾ ਸਾਰੀ ਦੁਨੀਆ ਕਮੜੀ ਹੋਈ ਫਿਰਦੀ ਆ Hey guys, how's it going? ਹਾਏ Hey. ਜੀ ਕਿਦਾਂ ਸੁਣੀ ਕਿਦਾਂ ਸੁਣ ਲਈ ਫਿਰ ਨਿਊਜ਼ ਕਿ ਖਾਤਾ ਪੀਟਰ ਦਾ ਬੰਦਾ ਖੜਾ ਹੋ ਹਾਂ ਖੜਾ ਹੋ ਤੈਨੂੰ ਕਿਹਨੇ ਕਿਹਾ ਸੀ ਉਹਦੀ ਇਨਫੋਰਮੇਸ਼ਨ ਦੇਣ ਨੂੰ ਮੈਨੂੰ ਤਾਂ ਲੱਗਦਾ ਸੀ ਮੇਰੀ ਥੋੜੀ ਰਿਸਪੈਕਟ ਹੋਏਗੀ ਇੱਥੇ ਕੋਈ ਨਾ ਗੁੱਸਾ ਤੇ ਉਹਨਾਂ ਨੇ ਨਹੀਂ ਕੀਤਾ ਹੋਣਾ ਜਿਨ੍ਹਾਂ ਦਾ ਬੰਦਾ ਆਇਆ ਮੈਂ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਤੈਨੂੰ ਲੱਭਦੇ ਫਿਰਦੇ ਨੇ ਉਹ ਲੱਭਦੇ ਫਿਰਦੇ ਆ ਤੇ ਮੈਂ ਕਿਹੜਾ ਖਾਲੀ ਚੱਕੀ ਫਿਰਦਾ ਹਾਂ ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਇਹਨਾਂ ਹਥਿਆਰਾਂ ਤੋਂ ਦੂਰ ਰਿਹਾ ਕਰੋ ਕਿੰਨੀ ਕਿ ਰਾਕਟ ਸਾਇੰਸ ਹੈ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਉਹਨਾਂ ਦਾ ਗਰੁੱਪ ਖਤਮ ਕਰਾਂਗੇ ਤਾਂ ਹੀ ਸਾਡੀ ਮੋਨੋਪੋਲੀ ਬਣੂਗੀ ਦਿਨਾਂ 'ਚ ਮਿਲੀਅਨੇਅਰ ਬਿਲੀਅਨੇਅਰ ਵਾਧੂ ਕੰਮ ਆਪਣੇ ਕੋਲ ਪਹਿਲਾਂ ਬਹੁਤ ਹੈ ਬਹੁਤ ਕੰਮ ਆ ਬੰਦੇ ਆਪਣੇ ਕੋਲ ਵੱਧ ਆ ਕੰਮ ਆਪਣੇ ਕੋਲ ਘੱਟ ਆ ਗੱਡੀ ਆਪਣੇ ਕੋਲ ਇੱਕ ਆ ਜਿੰਨੇ ਆਪਾਂ ਸਾਰੇ ਰਲ ਕੇ ਕਮਾਣੇ ਨਾ ਉਹ ਤੋਂ ਵੱਧ ਮੇਰਾ ਡੈਡ ਬੇਰੀਆਂ 'ਚ ਕਮਾ ਲੈਂਦਾ ਫਿਰ ਇਸ ਲਈ ਵੱਧ ਤੋਂ ਵੱਧ ਕੰਡੇ ਵੱਜਣਗੇ ਉਹ ਮੈਂ ਵੀ ਰਿਸਕ ਨਹੀਂ ਲੈਣਾ ਮੰਗਦਾ ਮੈਂ ਵੀ ਕਿਸੇ ਦਾ ਬਾਪੂ ਆ ਜੇ ਤੂੰ ਕੰਮ ਕਰਨਾ ਕਰ ਨਹੀਂ ਤਾਂ ਫਿਰ ਕੀ ਓਹੋ ਮੈਂ ਗੱਲ ਕਰ ਰਿਹਾ ਨਾ ਤੂੰ ਬਾਹਰ ਜਾ ਮੇਰੀ ਵੇਟ ਕਰ ਸਮਾਨ ਲੈ ਜਾ 10 ਦਿਨਾਂ 'ਚ ਵੇਚ ਦੂੰਗਾ ਵੇਖਿਆ ਬੱਚਾ ਅੱਗ ਚਾਹੀਦੀ ਅੱਗ ਇਹੋ ਜਿਹੇ ਕੰਮ ਕਰਨ ਲਈ ਮੈਂ ਤੇ ਪੈਸੇ ਕਮਾਉਣ ਆਇਆ
2-3 साल च पैसे कमा के लाइफ सेट। तुसी मेरे हिसाब नाल काम करना चाहिए, नहीं ते इट्स नथिंग पर्सनल, ऑल बिजनेस। कुछ नहीं बनना ताड़ा 10-10 ग्राम बेचण वाले हो। मिठू अब मेरे च बाकी इन्ने पैसे हैगे? की बनया? बहुत डांटिया मैं। अच्छा मैं तो बिना काम ही नहीं चलता ना इन्हां दा। मैं ही ते काम वाला बंदा। मैंने सब क्या यार इन्हां कुड़ियां नूं कह दे इन्हां सच तक के मेरे सामने ना आया कर। हाले मैं विआह नहीं कराना चाहता, प्लीज। हाले मैं निक्का आ, हाले कुछ बनना चाहना है जिंदगी दे विच। हाँ मैं कह दूंगा। तेरी अख दा कह के नहीं चाहना नहीं तेरे सौ दो लग साइबर नहीं करो। So here's the discharge summary. Nittu should take his medication on time, okay? ठीक आ, वैसे साडे बंदे नूं दवाइयां दी लोड़ तां है नहीं। की कहना आंटी? शुक्र है परमात्मा दा, पुत्त मेरा अपने पैरां ते खड़ा होया। All well? ये हमेशा इत्थे रहूं? मैं ਤੁਹਾਨੂੰ ਕਿੰਨੀ ਵਾਰੀ ਦੱਸਿਆ ਇਹਨੇ ਇਦਾਂ ਹੀ ਰਹਿਣਾ ਹੈ। नहीं हो तो समझ गया कोई फिजियोथेरेपी कोई चमत्कार। मॉम की फायदा होता है ना? मैं तो परमात्मा ਦੀ ਸ਼ੁਕਰਗੁਜ਼ਾਰ ਹਾਂ ਲੱਤ ਤੇ ਹੀ ਲੱਗੀ ਹੈ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਨਾ ਇਹ ਗੱਲ ਤਾਂ ਪੱਕੀ ਆ ਨਾ, ਰਾਹ ਜਾਂਦੇ ਦੇ ਵੱਜੀ ਆ। ਤੇਰਾ ਕਿਤੇ ਉਹਨਾਂ ਨਾਲ ਕੋਈ ਲੈਣ ਦੇਣ ਤਾਂ ਨਹੀਂ? ਉਹ ਡੈਡ ਮੈਂ 20 ਵਾਰੀ ਦੱਸਿਆ ਤੁਹਾਨੂੰ ਇਹੋ ਜਿਹੀ ਕੋਈ ਗੱਲ ਨਹੀਂ। ਵਾਰ-ਵਾਰ ਇੱਕੋ ਗੱਲ ਪੁੱਛਣ ਦਾ ਕੀ ਫਾਇਦਾ? ਨਹੀਂ ਹੋਣਾ, ਨਾ ਪੁੱਛੋ ਬਾਰ-ਬਾਰ। Chill man, जब कदा वड्या जावे तां नहीं टेंशन लैंदा। Relax. ਲੈ ਇਹਦੀ ਮੱਤ ਲੈ ਲਓ, ਚਲੋ ਚੱਲੀਏ। I'll take that. Thank you. ਚੱਲ ਹੁਣ ਉੱਥੇ ਘਰ ਸਾਡੇ ਨਾਲ ਰਿਹਾ ਕਰ, ਨਾਲੇ ਫਾਰਮ 'ਚ ਕੰਮ ਕੁਮ ਕਰਾਇਆ ਕਰ। ਠੀਕ ਨਹੀਂ ਕੀਤਾ ਉਹਨਾਂ ਨੇ। ਮੈਂ ਉਹਦੀਆਂ ਨਾ ਦੋਵੇਂ ਲੱਤਾਂ ਤੋੜਨੀਆਂ ਮੈਂ। ओहो, let it go. जचदी है तेरे ते, सोहना लगदा। ਓਏ ਉਹ ਦੇਖ ਕਿਵੇਂ ਤੁਰਦਾ। Swag man. What happened? आज चलिए, दवाई का टाइम हो गया। ਲੰਘ ਜਾਂਦੇ ਨੇ। ਉਹ ਵੇਖ ਬੰਦਾ ਮਿਲਣੀਆ ਬਲੀਅਰ ਹੋਣਾ ਚਾਹੀਦਾ, ਕੁਝ ਨਹੀਂ ਹੁੰਦਾ ਲੱਤਾਂ ਨਾਲ। ਤੂੰ ਭਾਈ ਰੋਬ ਨਾ ਤੁਰਿਆ ਕਰ ਕੁੜੀਆਂ ਸਾਹਮਣੇ। ਮੈਂ ਤਾਂ ਕਹਿੰਦਾ ਆਪਣਾ ਵੀਰੇ ਦਾ ਕੰਮ ਵਧੀਆ ਸੀ, ਆਪ ਹੀ ਤਾਂ ਕਹਿੰਦਾ ਸੀ ਵਾਧੂ ਪੈਸੇ ਉਹਦੇ 'ਚ। ਉਹ ਬਸ ਯਾਰ ਬਹੁਤ ਹੋ ਗਿਆ, ਜ਼ਿਆਦਾ ਨਹੀਂ ਕਰੀਦਾ। ਦੱਸ ਕੀ ਕਰਨਾ? ਲੈ ਗਏ ਇਹ ਬਦਲਾ? ਕਿਆ ਬਦਲਾ ਲੈ ਲੇਗਾ? ਬਦਲਾ ਲੈ ਲਈ ਜਾਉਣਿਆ ਜੈ ਮਾਂ ਦਾ ਜਾਇਆ। ਉਹ ਕਿੱਦੜਾ ਦਾ ਸੁਣਿਆ ਗਰੁੱਪ ਬਿਰਲਾ, ਉਹ ਕਹਿੰਦੇ ਸ਼ੇਰਵਾਨਾ। ਸਹੀ ਹੈ। ਕੀ ਕੀਤਾ ਤੂੰ ਪਹਿਲਾਂ ਕੀ ਕੀਤਾ ਸੀ? ਜੇ ਚਾਹੁੰਦਾ ਤਾਂ ਗੋਲੀ ਤੇਰੇ ਇੱਥੇ ਵੀ ਮਾਰ ਸਕਦਾ ਸੀ, ਪਰ ਤੈਨੂੰ ਸਿਰਫ ਵਾਰਨਿੰਗ ਦੇਣੀ ਸੀ ਵੀ ਸਾਡੇ ਨਾਲ ਪੰਗਾ ਨਾ ਲਈ। ਮੈਂ ਵੀ ਤੇਰੇ ਗਰੁੱਪ ਨੂੰ ਵਾਰਨਿੰਗ ਦੇਣੀ ਆ, ਪਰ ਥੋੜੀ ਜਿਹੀ ਵੱਡੀ। ਕੀ ਕਰ ਰਿਹਾ ਓਏ? ਇਟਸ ਨਥਿੰਗ ਪਰਸਨਲ, प्योर बिजनेस। कोई आखिरी इच्छा? पागल हो गया तू? कोई आखिरी इच्छा? फोन करना कितने पूरी
खबर देगा तड़के तड़के। चल पैक ला ला, हमें तेरी आत्मा तड़पती है। ठीक है कितना सोनी और गड्डी बदलो यार है, और नहीं तो बंदे ही दो घट कर लो। ओ शेरो गिद्दड़ा दा सुनिया ग्रुप फिरदा हो कहंदे शेर मारना। ਗੱਡੀ ਨਵੀਂ ਲੈ ਲਈ ਉਹ ਬਸ ਤੇਰੀਆਂ ਦੇ ਕੰਮ ਤੋਂ ਹੀ ਭਰਾ ਤਰੱਕੀ ਕਰੇ, ਮਾਣ ਤਾਂ ਹੁੰਦਾ ਹੀ ਹੈ। ਬਸੀ ਜੇ ਕੋਈ ਕੰਮ ਕੁਮ ਹੋਇਆ ਹਾਲੇ ਇਹਨਾਂ ਦੀ ਗੱਡੀ 'ਚੋਂ ਬੰਦਾ ਘਟਾਵਾਂਗੇ। ਚੱਲ ਠੀਕ ਹੈ ਮਹਿੰਗਾ। Sir, I think we got enough evidence and a guy willing to testify. Yeah. I think we need to make an arrest right now. Right. Let's do it. Let's go. Take the stairs. Follow me. Where is he? I advise you go back to India until things calms down. It will be safer. ਉਹ ਮਿੱਠੂ ਵਾਰੋ ਟੀ-ਸ਼ਰਟਾਂ ਟੂ-ਸ਼ਰਟਾਂ ਲਿਆ ਰਿਆ ਨਾਲ ਦੋ, ਡਿਊਟੀ ਫ੍ਰੀ ਵੀ ਆ। ਉਹ ਫੜੇ ਮੂੰਹ ਤੁਹਾਡਾ, ਉਹ ਤੁਸੀਂ ਡਿਊਟੀ ਫ੍ਰੀ ਦੇ ਦਿਓ। ਉਹ ਜ਼ਿੰਦਗੀ 'ਚ ਕੋਈ ਇਹੋ ਜਿਹਾ ਕੰਮ ਕਰ ਲਓ ਕਿ ਆਪਣੀ ਜ਼ਿੰਦਗੀ ਡਿਊਟੀਆਂ ਤੋਂ ਫ੍ਰੀ ਹੋ ਜੇ। ਮੂੰਹ ਫੜੇ। ਹੈਲੋ हेलो हाँ पीटर बोलते कनाडा तो ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। पता लगे मिट्टू बस के ਤੁਹਾਡੇ वाल आ रहा। ਹਾਂਜੀ ਹਾਂਜੀ, ਇੱਧਰ ਹੀ ਹੋਣਾ ਭਾਜੀ ਉਹਨੇ। $1 million दूंगा उन्हें मारूंगा, बढ़ना नहीं चाहिए वापस। ਭਾਈ ਇਹ ਤਾਂ ਯਾਰ ਮਾਰ ਹੀ ਹੈ, ਪਰ ਦੁੱਖ ਤਾਂ ਹੋਵੇ ਜੇ ਮੈਂ ਦੁਨੀਆ ਦਾ ਪਹਿਲਾ ਬੰਦਾ ਇਹ ਕੰਮ ਕਰ ਰਿਹਾ। ਭਾਈ ਬੰਦਾ ਤੁਹਾਡਾ ਚੱਕਦਾ ਨਹੀਂ, ਪਰ $1 ਮਿਲੀਅਨ ਦਾ ਮੂੰਹ ਦਿਖਾ ਦਿਓ ਬਸ। पैसे की टेंशन ना ले, बस ਉਹਦਾ ਮਰਿਆ ਮੂੰਹ ਖਾ ਦੇ। ਭਾਈ ਆਪਾਂ ਪਹਿਲੇ ਜਿੰਦਾ ਤੇ ਵੇਖ ਲਈਏ, ਤੁਹਾਨੂੰ ਮਰਦਾ ਵੀ ਦਿਖਾ ਦਾਂਗੇ। चल ठीक है। ਚੰਗਾ ਜੀ, ਸਤਿ ਸ੍ਰੀ ਅਕਾਲ। ਉਹ ਮਿੱਠੂ ਯਾਰ ਆਪਣਾ ਯਾਰ ਟੀ-ਸ਼ਰਟਾਂ ਲਿਆ ਆਪਣੇ ਲਈ ਯਾਰ। ਉਹ ਫੜੇ ਮੂੰਹ, ਉਹ ਛੇ ਬੇਰਾ ਲਿਆ ਯਾਰ। कभी सोचा ही नहीं था जिंदगी में कि यहाँ मशरों में यहाँ ऐसे ढाबे पे बैठूंगा और बिजनेस है ना करना पड़ता है। 4-5 दिन रखूंगा, एक बार सेटल हो जाएगा ना बिजनेस सारा तो वापस चला जाऊंगा। हो जाएगा बाबू। बंदा ठीक है तू? तो कर दिया। अगला ना ना बाबूजी, हम दारू नहीं पीते हैं, सेहत के लिए अच्छी नहीं ना होती। अरे खाओ पियो ऐश करो, पता नहीं कौन कब गोली मार दे। हाँ अपने हाथ में कुछ नहीं होता, अपने हिस्से का भी खाओ, किसी और के हिस्से का मिलता है वो भी खाओ। ना बाबूजी। और बोले आप पंछिया, मुझे बात बताइए। जी बोलो। अगर किसी के पास कोई चीज एक्स्ट्रा पड़ी है तो मैंने वो चीज उससे ले ली है ना, तो उसका तो कोई नुकसान नहीं ना, उसके पास तो एक्स्ट्रा है और मेरा फायदा हो गया। बस जिंदगी में ना ये एक्स्ट्रा चीजें उठानी है बस। ओए वापस ले जा रोटी। कौन खाएगा यार ये रोटी? ले जा, 1 मिनट रुक। ये ले तू खा रोटी, मैं 10 मिनट सोता हूँ, फिर निकलते हैं। ओके ओके बाबूजी। खा ले मैं खाना खाता हूँ। हरि ओम। बड़े रसगुल्ले बाबूजी। मकबूल है।
भाई साहब, मेरे साथ है ना ड्राइवर और गड्डी, वो डिनर कर रहे थे ना अंकल, वो दिख नहीं रहा, किधर गया वो? तिकडे गेला. टिकटे नहीं, मेरा मतलब है कि किधर गया वो? तिकडे गेला मतलब उधर गया. आप समझ नहीं रहे हैं. आपने कहीं भेजा है, कहीं दूध शूध लेने भेजा, कोई पेट्रोल पवाने गया है, ये पूछ रहा हूँ किधर गया है? बोला ना तिकडे गेलाय. यार ऐसे कैसे जा सकता है वो? मेरा सारा सामान, मेरा पासपोर्ट, मेरे पैसे, सारा कुछ उसके पास थे यार. अभी पूछूंगा ना किधर गया यार वो. इतना एक पता है तिकडे गेलाय. अरे यार, जो इधर से तीगड़े गेला है, कभी तीगड़े से इधर गेला है कि तीगड़े गेला है? नाही याला तो चोरी करके भाग गया होगा तिकडे. बल्ले ड्राइवर, रात वाले सलाह देती सवेर नहीं होने देती. इन्नी छेती कौन मानता यार? मस्त पराठा है. खा ना. खा ले बेटा. खाओ बेटा, खा लेना बेटा, खाने को मना नहीं करते बेटा. चल थोड़ा मक्खन लगाइए ना, और थोड़ा अचार लगा के दही, दही के साथ सर, दही के साथ आप खाएगा. मुझे नहीं खाना, मुझे नहीं खाना. खा लो ना बेटा, मैं खा के दिखाऊं बेटा? हंस रहा था, मेरे फेवरेट है ना आलू के पराठे. सत श्री अकाल भाजी. काय झालं? थांब जरा. मी तुला सांगितलं होता ना, मी माणूस पण पाठवले, मी सामान पण पाठवले. तू तू फोन ठेव रे. हाँ भाई. नमस्ते. आप पंजाबी नहीं जानते? आंधी है यार, माँ बोली अपनी. बिल्कुल, मैं पंजाबी हूँ भाजी. मैं कैनेडा तो आया सीगा ते जाना सी बिजर, ते इत्थे ढाबे ते रुके. तो ड्राइवर जेड़ा सीगा सारा मेरा समान लेके पता नहीं कित्थे चल गया. ढाबे वाले नूं मैं पुछया, वो कही जांदा तीगड़े गेला, तीगड़े गेला. मैनूं ते आप हुण समझ नहीं आ रही, मैं हुण किधर जावां, किधर गेला. जे तुहाडा थोड़ा जिहा हो जाए ते भाजी 5000 रुपये मैनूं दे दो, ते मैं बिजर जा रहा इत्थों, ते बिजर जाने तुहाडे पैसे वापस कर दूंगा. अच्छा, कनेडा तो? हाँ जी. और ਹੁਣ ਤੱਕ ਤਾਂ ਤੁਸੀਂ ਵੱਖਰੀ ਵੱਖਰੀ ਸਟੇਟਾਂ ਪਾਉਂਦੇ ਸੀ, ਤੁਹਾਡਾ ਸਮਾਨ ਚੋਰੀ ਹੋ ਜਾਂਦਾ ਸੀ, ਵਾਪਸੀ ਨੂੰ ਪੈਸੇ ਨਹੀਂ. ਹੁਣ ਕੈਨੇਡਾ ਤੋਂ ਵੀ ਆਣੇ ਸ਼ੁਰੂ ਹੋ ਗਏ ਹੋ. मतलब ਬਿਜ਼ਨਸ ਕਲਾਸ ਦੀ ਟਿਕਟ ਕਰਾਣਾ. भाजी तुसी कुछ गलत समझ रहे हो. ਉਹ ਬੱਚਾ ਕਿੱਥੇ ਗਿਆ? ਗੋਦੀ ਚੁਕਾਣਾ ਸੀ ਲੋਕਾਂ ਨੇ. लो ना मैं बच्चा हाँ. मंगता नहीं है मैं. कमाल है यार. ओए 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 काके, इधर आ भाई. और आ जा आ जा आ जा. और लात से फोन कर. हेलो, मैं भी चाहना पहले ही मुड़ती नहीं चंगी तरह, और किन्नी की सीधी करा. तेरे वर्गे बंदे ने ना पंजाबी ने नाम खराब कर रखे. तुझे सर का मानस ना पंजाबी लोगों से नाम खराब कर रहे हैं. एक तो मेरी गाल नहीं समझदा, वो तो बंगाली की पता नहीं की कही जा रहा है. मराठी वे मराठी. ओके. कमा लांगा मैं अपनी रोटी, अपने हथा नाल कमा लांगा मैं. हाँ, दस्ता नोआ दा खाया कर, कित कमाया कर, और रब नु मुंह खाना के नहीं, वो अपने हाथ की रोटी कमा के खाया कर यार. रोटी रोटी ना बार बार करी जा, मैं अगे पता नहीं भुख ना मर जाना मैनूं लगदा. रोटी की गल ना करा. और छोड़े 4 पराठे ला यार. और अपनी कमाई दी खाओ, भावे रोटी खाओ, भावे पराठे खाओ, भावे चाय पियो, भावे जो मर्जी करो यार. और एक मीठा तेल में खावा पराठे. साहब, मैं बर्बाद हो गया साहब. कनाडा से आया था और टैक्सी की थी बिदर जाने के लिए, और खाने के लिए ढाबे पर रुका था. ड्राइवर मेरा पूरा सामान लेके भाग गया, पासपोर्ट सब लूट के चला गया. आप चाहते तो मैं उनके जैसे अंग्रेजी में बोल के दिखाता. ठीक है, रो मत. ठीक है, ये लो कुछ खा लेना. ओए, ये तो मेरी स्टोरी. हाँ पर यार सुनाई तो मैंने थी ना. फिर क्या हुआ, सुनाई है तो? अरे मेरे सुनाने में दर्द था, तुम्हारे सुनाने में दर्द नहीं था, आकड़ थी. ठीक है, हाँ दे देता हूँ, देता हूँ, देता हूँ. निकाल. ओए, वो रोटी के तो दे जा यार. क्या ऐसा कमाल कर. पैसों के बंटवारे को लेकर तुम भिखारियों में भी लड़ाई होती है. ओए, भिखारी नहीं हूं मैं,
बस भूखा हूं यार। कनाडा से आया था मैं कनाडा से आया था, मेरा सामान चोरी हो गया है, कुछ खाया नहीं मैंने, भूखा हूं मैं। अरे भाऊ, जहाँ आसपास गुरुद्वारा होता है वहाँ कोई भूखा नहीं रहता है। यहाँ पर 1 किलोमीटर की दूरी पर एक गुरुद्वारा है, वहाँ जाइए, पेट भर के खाइए। 12 मास वहाँ पर लंगर चलता है, जाइए जाइए। अरे बाबा, इकडे कुठे चालला? तिकडे जा ना बाबा, तिकडे जा, सरळ तिकडे. आले आले इकडे सांगितलं तर तिकडे जातो, तिकडे सांगितलं तर इकडे जातो, इकडे तिकडे इकडे तिकडे करत हा इकडे राहायचा काय? हेलो ब्रदर, वो टैक्सी चाहिए, बिदर नहीं बिदर अपना वो। हाँ हाँ वहाँ जाना तो पैसे मेरे पास नहीं है, उत्थे ही जाके दूंगा वहाँ। ऐसे टैक्सी नहीं मिलती है। नहीं, वहाँ मेरे दोस्त है ना, दोस्त दे देंगे पैसे। मैं तो इतनी गर्मी में जैकेट अरे पहले हम हैं, बाहर का ही पसीना आ रहा है? एक मिनट इधर आ। ऐसे कहा देख रहे, हमसे पूछो ना कितने के भाई साहब। वही तो मेरी है। तो आपने आपकी कैसे होगी? हमारे दोस्त ने गिफ्ट किया हमें। तू पिलाना तेरे दोस्त का नाम। टैक्सी चलाता हूँ बॉम्बे। अरे आप तो हमारे अच्छे जानकार हैं, आप ऐसे कैसे पेश आ रहे हैं? ऐसे नहीं पेश आ रहा। मैं कनाडा से आया था बॉम्बे एयरपोर्ट पे, उसने मुझे टैक्सी में उठाया और पासपोर्ट पूसपोर्ट लेके सारा कुछ वो फुर हो गया। कहाँ है शुक्ला? हम चोर के दोस्त हैं, मारो साहब हमें। हमने चोरी कैसे करता है? चला दीजिए आप। ओ मेरी भूल ही गई जी साहब। रखला, फोन कर लूँ, फोन लाओ फोन। हाँ, हम अभी फोन करेंगे। चोरी किया है? ये तो चोरी है ना साहब, पूरा कम्युनिटी का बदनामी होता है इससे, पूरा देश बदनाम होता है। नहीं अभी आपका तो पंजाबी में कनाडा में बहुत काम करे, पूरा कम्युनिटी बदनामी होगा साहब। नहीं होगा, तू मामा लग रहा कनेडा का। फोन कर। रेंज में लेके आ उसको। ला रहे रेंज में आओ। हेलो, हाँ कहाँ हो? हाँ, पटना जा रहे हो? क्या है? अच्छा, अचानक बेटी का शादी आ गया है। अरे बहुत मुबारक हो भाई, फिर तो बहुत बताया ही तुमने कि बिटिया शादी के लायक होगी। करेंगे, पार्टी करेंगे। हाँ, देना तो आपको पड़ेगा ना। बहुत आ गया उनको है। अरे क्या किसी का तेरा गुस्सा? हाँ, समझ ही नहीं रहे तो। अगर बता देते कि तुम्हारी चोरी पकड़ी गई है तो पकड़ा जाता वो। हाँ, अभी उसको लगेगा कि हमें कुछ नहीं पता, नहीं आए उसके। हम जाएंगे साहब, हम उसको पकड़ाएंगे। पर मेरे पास पैसे टैक्सी के नहीं है। जब तक पकड़ा नहीं जाता टैक्सी भी हमारी होगी, खर्चा भी हम ही देंगे, पेट्रोल भी हमारा होगा। जब आपको मिलकर दे देना। आओ मेरे साथ। चलो, खासकर अब कोई 5-6 लाख इंडियन आइए। यार, 5-6 लाख की इंडियन है। आराम से यार। अभी फोन करते। हेलो हेलो हेलो, अरे आवाज नहीं आ रहा, क्या चल रहा है पीछे? क्या नाम बताए शॉप का? हाँ, बंदा आ रहा है गिफ्ट लेके। हाँ, बेटी की शादी है ना, तो गिफ्ट तो देना पड़ेगा ना। हाँ, आ गए। मिल गया? यस। सब एक रिक्वेस्ट थी। हाँ, ये पेट्रोल और खाने का टोटल मिलाकर 15,000 खर्च हुआ। और जब पैसे मिल जाएंगे तो कुछ ज्यादा कर दी ना छोटी बात। बैंक में पता कितनी पैसे? तुझे बताया तो था 5 लाख रुपए। 5 लाख में से कितने खर्च नहीं होंगे उसमें? 10,000 20,000 खर्च नहीं होगा, है ना? जितने भी बाकी बचे वो मैं तो पूरी बात तो सुन ले। इसमें से जो तुम्हें 20,000 25,000 लेने ही लेने। 20-25 बहुत है। 15 हमने जोड़ा था गवने के लिए, कुछ हिसाब दे देंगे तो बहुत अच्छे से गवना आ जाएगा। है ना? गवना नहीं समझते हैं आप? ना? पहले शादी होता है, हाँ शादी वाले दिन बीवी को मायके भेज दिया जाता है, हाँ। फिर उसको जब दोबारा लेके आते हैं उसे गवना कहते हैं। अरे जिसके लिए शादी करते हैं ना, अच्छा, मुकलावा। हाँ? अब क्या कहते हैं? मुकलावा। हाँ वही। पर इसके लिए थोड़ा शादी करते हैं। ये जो शादी है ना, ये 7 जन्मों का बंधन होता है। कभी सुना है कि 7 जन्मों का गौना होता है?
या 7 जन्मों का मुकलावा होता है। चला जा। अच्छा हाँ। सामान वाम छोड़ते हैं, इधर चलते हैं, चलो। हाँ तो चलिए ना फिर। आखिरी थे। मुझे बता देता, मैं इनके साइज के ही ले आता। आपका पासपोर्ट बड़ी मुश्किल से बचाया, बीवी ने तो कल सौदा कर दिया था इसका भी। ये एक्स्ट्रा हमने यूज किया, बाकी इसमें ये तेरे एक्स्ट्रा ना 3.5 लाख के थे। उतरवा देते हैं हम। ए लल्लू उतार नहीं। उतरवाओ, कम से कम 15-20 हजार में तो बिकेंगे। अरे हमारा गोना तो होगा। तो यार दे दूंगा तेरे पैसे भीतर जाके। बाबूजी एक बात बता देते हैं आपको, हमारा थैंक यू करना चाहिए। वो क्यों? अगर हम चोरी ना करते तो आप चोरी हो जाते। पता है, इस पे आपके एक दोस्त का फोन आया था, कह रहा था बीदर मत आना, आपकी जान के पीछे कुछ लोग पड़े, आपको मारना चाहते हैं। तो अब आप हमारे पैसे कैसे देंगे? यार दे दूंगा भीतर जाके तेरे पैसे। अरे बिदरू आपको गोली मार देंगे। तुझे पैसे चाहिए कि नहीं चाहिए? अरे गाड़ी में डीजल डलवाने के लिए पैसे नहीं है भाई साहब। सुबह ट्रेन जाती है यहाँ से। सुनो बेटा, ये जो भूमि है ना, बहुत ही पवित्र भूमि है, जहाँ हमारा गुरु गोविंद सिंह जी जन्म लिए हैं। और गुरु गोविंद सिंह जी एक महान अकेले ऐसे व्यक्ति रहे हैं जो पुरायती में इंसानियत के खातर, धर्म के खातर, हमरा खातर, तोड़ा खातर अपने आप को कुर्बान कर दी। सो जाओ भाई साहब, सो जाओ। भाग नहीं जाना भाई साहब, हमारी नींद बहुत कच्ची है, थोड़ा सा हिलजुल हुआ ना उठ जाते हैं, ऐसे उठते हैं हम। कहाँ से कमरा का 15,000 रुपया, इधर जाए तो रोना कमरा भी नहीं गया। नहीं जाना मेरे साहब, सब कोई मार देंगे साहब, आपको मार देंगे साहब, हमें मार देंगे साहब। नहीं चाहिए मुझे लागा सब, हमारा 15,000 रुपया किसी मांग के हमें दे दो साहब। साहब उन्होंने गोली मार दी, हम बिना गोला नहीं ऊपर चल जाएंगे। क्या बोल रहे हैं ऊपर वाले टैक्सी चला गया बस। यार नहीं देता पैसे तेरे, कर ला जो करना। सुरेंद्र सिर खा गया तू मेरा, तेरे पता नहीं मेरा मैं कौन हूं, तेरी गोली भी मारूंगा। और क्या तूने गौना 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 लगाई हुई है? गौना लेने के लिए पैदा हुआ है बस तू? बड़ी दुनिया है यहाँ मेरे भाई, जो गौना लेने के बिना ही ऊपर गई होगी। तू अकेला नहीं है मेरे भाई, तू एक काम कर, तू टिकटे लेके आ और पैसे जोड़ दे, मैं तेरे पैसे भी वापस करूंगा और ये तो गौना।
हम ऐसे वापस आते हैं। अगर मैंने भागना हुआ ना तो भाग ही जाऊंगा, तू रोक नहीं सकेगा मुझे। तेरे लिए भाई इसी में कि टिकटें लेके आ। हम साथ छोड़ नहीं सकते, पैसा था हम सब जा नहीं सकते, डोंगरा बता हम जाएगा। 15,000 हमने जेब से खर्चा किया, अब बंदा जो है इंतजाम नहीं देगा। आप उसको दिलाओ। कहाँ गया? कहाँ गया? किधर है? अरे कहीं हमने तो नाम भी नहीं पूछा, किस नाम से पुकारे? अरे क्या नाम था तुम्हारा भाई? बंदा था, देखा ऐसे चलता था, ऐसे। चोरी करने के बाद तो इसका भला नहीं करेगा जिंदगी में। जो होता ठीक ही ना। चल एक काम तो चंगा किया मास्टर ने सानू गुरुद्वारा साहब के दर्शन कराते। वाली भाई तू अच्छे आ जा, मैं तो बाद ले आई जाते ने। इतने रह जाओ, मैं तो बाहर देखी। हेलो 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 का जवाब तुम थोड़ा लेट नहीं लिखा। मैं हेलो का जवाब नहीं दिता, सीट साडी है। ओ अच्छा, मैं जवाब ही समझे सी। अच्छा सवारी करना सी। हाँ जी, ये सारी सवारियां साडे नाल ने फैमिली। सवारी मेरी थोड़ी ना लत खराब आ, मैं ਤਾਂ ਬਹਿ ਗਿਆ। ਮੈਨੂੰ 2-3 ਸੀਟਾਂ ਲੱਗਦੀਆਂ ਆਪਣੀ ਸੀਟ ਤੱਕ ਪਹੁੰਚਣ ਲਈ। शुक्र है जे तू बह के जाना है, जे पै के जाना होंदा तो पहुंच गया सी। वो तो ठीक है, पर जो आ जाऊगा भाई उठ जाओ। वैसे लखनऊ होया की है? ਮੇਰੇ ਚ ਨਾ ਸ਼ੁਰੂ ਤੋਂ ਸੇਵਾ ਭਾਵਨਾ ਬਹੁਤ ਆ। ਇੱਕ ਦਿਨ ਇਦਾਂ ਹੀ ਆਂਟੀ ਜੀ, ਤੁਹਾਡੇ ਵਾਂਗੂ ਬਜ਼ੁਰਗ ਆਂਟੀ ਜੀ ਸੜਕ ਕ੍ਰਾਸ ਕਰ ਰਹੀ ਸੀ। ਉਧਰੋਂ ਟਰੱਕ ਆਈ ਜਾਵੇ, ਆਂਟੀ ਜੀ ਨੇ ਵੇਖਿਆ ਨਹੀਂ। ਉਧਰੋਂ ਟਰੱਕ, ਉਧਰੋਂ ਆਂਟੀ ਜੀ, ਉਧਰੋਂ ਟਰੱਕ, ਉਧਰੋਂ ਆਂਟੀ ਜੀ। ਮੈਨੂੰ ਸਮਝ ਨਾ ਲੱਗੇ ਮੈਂ ਟਰੱਕ ਨੂੰ ਰੋਕਾਂਗੇ ਆਂਟੀ ਜੀ ਨੂੰ ਰੋਕਾਂ। ਹਾਰ ਕੇ ਮੈਂ ਭੱਜ ਕੇ ਗਿਆ, ਮੈਂ ਬਾਹੋਂ ਫੜ ਕੇ ਇਦਾਂ ਮੈਂ ਉਹਨਾਂ ਨੂੰ ਸੜਕ ਪਾਰ ਕਰਾ ਕੇ ਸੁੱਟਿਆ ਅੱਗੇ ਤੇ ਟਰੱਕ ਰੋਕਣ ਦਾ ਆਂਟੀ ਜੀ ਮੈਨੂੰ ਚੇਤਾ ਭੁੱਲ ਗਿਆ। ਬਸ ਜੇ ਰਾਤ ਟਰੱਕ ਚੜਿਆ ਹੁੰਦਾ ਇਹ ਤਾਂ ਰਹਿਣਾ ਕੱਖ ਨਹੀਂ ਸੀ। ਉਸ ਸੰਗਤ ਬਿਲਕੁਲ ਜੀਵ ਹੋਵੇ। ਮੇਰਾ ਧਿਆਨ ਸੇਵਾ ਵੱਲ ਰਹਿੰਦਾ ਨਾ ਜੀ, ਸਾਧਨਾ 'ਚ ਨਹੀਂ ਰਹਿੰਦਾ। ਇਸ ਹਿਸਾਬ 'ਚ ਮੈਂ ਬਹੁਤ ਸੱਟਾਂ ਖਾਧੀਆਂ। तू काका साधना च ध्यान रखा कर, सेवा कोई होर कर लूगा। बापू जी कुड़ी के बाहर रखिए, अंदर ਨਿੱਕੀ ਨਿੱਕੀ ਗੱਲ ਤੇ ਡਰਾਉਂਦੀ ਰਹਿੰਦੀ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਮੈਂ ਕੱਲ ਨੂੰ ਤੈਨੂੰ ਕਿਤੇ ਵਿਆਹਤਾ ਤੇ ਭਲਾ ਫੇਰ ਮੈਨੂੰ ਕੌਣ ਡਰਾਇਆ ਕਰੂ। ਮੈਨੂੰ ਪਤਾ ਤੁਸੀਂ ਮੈਨੂੰ ਕਿੰਨੀ ਕੁ ਦੂਰ ਤੋੜਨਾ, ਉਹੀ 5-7 ਕਿਲੋਮੀਟਰ ਦੇ ਏਰੀਆ 'ਚ ਤੋੜਨਾ। ਉੱਥੋਂ ਤਾਂ ਮੈਂ ਤੁਹਾਨੂੰ ਆਵਾਜ਼ ਮਾਰ ਕੇ ਡਰਾ ਦੇ ਕਰੂੰ। ਇਹਦੇ ਜੀ ਦੀ ਗੱਲ ਹੈ ਜੀ। ਅੱਜ ਕੱਲ੍ਹ ਤੇ ਭਾਵੇਂ ਧੀ ਪੁੱਤ ਨੂੰ ਕੈਨੇਡਾ ਵਿਆਹ ਦੋ, ਜਿਹਦੇ ਨੂੰ ਵਿਆਹ ਹੋਇਆ ਹੋਊਗਾ ਫੋਨ ਮਿਲਾ ਕੇ ਕਹਿ ਦਿਆ ਕਰੂ ਵੀ ਘਰਦਿਆਂ ਨੂੰ ਡਰਾਵਾ। ਮੈਂ ਤਾਂ ਬਹੁਤ ਬਥੇਰਾ ਚਾਹੁੰਦੀ ਸੀ, ਪਰ ਕੀ ਕਰੀਏ, ਸਾਡਾ ਤਾਂ ਕੋਈ ਦੂਰ ਨੇੜੇ ਤੱਕ ਦਾ ਰਿਸ਼ਤੇਦਾਰ ਵੀ ਨਹੀਂ ਕੈਨੇਡਾ 'ਚ ਜਿਹੜਾ ਮੁੰਡਾ ਦੱਸੇ। ਆਂਟੀ ਜੀ ਮੈਂ ਵੀ ਕੈਨੇਡਾ ਤੋਂ ਹੀ ਹਾਂ। ਕੈਨੇਡਾ ਤੋਂ? ਬਸ ਚੰਗਾ ਬਿਜ਼ਨਸ ਹੋ ਗਿਆ ਆਪਣਾ। ਅੱਛਾ ਵੈਸੇ ਬੰਦੇ ਕੋ ਟਿਕਟ ਨਾ ਹੋਵੇ ਤੇ ਕੁਛ ਨਹੀਂ, 100-200 ਬਹੁਤ ਸਰ ਜਾਂਦਾ।
आप दोनों टिकट माता जी टिकट दिखा पानी टिकट नहीं चाहिए। और मैं कोई पकौड़े नहीं बेच रहा हूँ, टिकट मांग रहा हूँ, टिकट दिखाओ। नहीं चाहिए टिकट। हाँ फैमिली। फैमिली टिकट। थैंक्स फैमिली का मेंबर फैमिली। भाजी ये मेरी सीट है। ਉਹ ਪੁੱਤੂ ਇੱਥੇ ਆ ਜਾ ਇਹਦੀ ਲੱਤ ਖਰਾਬ ਹੈ ਬਹਿ ਜਾ ਦੇ ਆਰਾਮ ਨਾਲ ਹੈ ਆ ਜਾ नहीं नहीं कोई ना तुसी बैठो जी आके तुसी सारी फैमिली एंजॉय करो। मेरा की है मैं आगे जाके किसी और लोड़वंद की मदद करता। कितने होवांगा किते ट्रेन तो बाद भी कितने जा सकता हूँ। ਜਾਈ ਵੀ ਨਾ ਜੇ ਦੂਜੀ ਲੱਤ ਵੀ ਗਈ ਨਾ ਫਿਰ ਸੱਚੀਓ ਪੈ ਪੈ ਕੇ ਜਾਇਆ ਕਰੇਗਾ। हाँ जी ਚੱਲ ਤੂੰ ਆ ਜੀ ਇੱਥੇ ਪੁੱਤ ਰੋਟੀ ਰੋਟੀ ਇਕੱਠੇ ਖਾ ਲਾਂਗੇ ਹਾਂ हाँ जी हाँ जी चंगा जी। ਕਨੇਡਾ ਤੋਂ ਆਇਆ ਮੁੰਡਾ ਫਿਰ ਮੈਂ ਕੀ ਕਰਾਂ ਗੱਤੇ ਵਾਲਾ ਇਹਨੂੰ ਕੈਨੇਡਾ ਕੈਨੇਡਾ ਕੈਨੇਡਾ। ये की कर रहे हैं अगले स्टेशन पे उतरना सारे काम छड़ के सीधा भीतर भीतर जाना भीतर। ਇਹ ਕੀ ਕਰਨ ਲੱਗਿਆ ਹੈ तुसी देख लिया ਹਾਂ उन्हें मैंने अपने आप से बहुत गुस्सा आया और टीसी के सामने तुम कहना पै गया ना कि मेरी फैमिली का मैंबर है। ਉਹਦਾ ਕੋਈ ਚੱਕਰ ਨਹੀਂ ਅੱਗੇ ਤਾਂ ਟਿਕਟਾਂ ਨੂੰ ਲੈ ਲਈ ਇੱਕ ਆਪਣੇ ਵਾਸਤੇ ਇੱਕ ਲੋੜਵੰਦ ਵਾਸਤੇ पर गल हुण दे सफर दी है ना हुण मैनू टीसी दी नजर आई ना पूरे सफर दे विच बार बार तुहाडे कोल जाके बैठना पैना। ਕੋਈ ਚੱਕਰ ਨਹੀਂ ਬਹਿ ਜੀ ਆ ਕੇ पक्का ਹਾਂ पर जे टीसी ने एक कहता कि दा बाकी पूरी फैमिली का मुहांदरा तो मिलता नहीं तो तुहाडा लगता की है। ਕੋਈ ਨਾ ਮੈਂ ਕਹਿ ਦੂੰਗੀ ਮੈਂ ਫੈਮਿਲੀ एक मिनट ਇਹੋ जी गल का जवाब ना कभी काली च नहीं देता ਹੁੰਦਾ। ਅੱਗੇ ਸਾਡੇ ਕੈਨੇਡਾ ਦਾ ਘਟਨਾ ਵਾਪਰੀ ਸੀ ਇੱਕ ਕੁੜੀ ਦੇ ਮੂੰਹੋਂ ਨਾ ਕਾਲੀ ਚ ਨਿਕਲ ਗਿਆ ਕਿ ਮੇਰਾ ਹਸਬੈਂਡ ਆ। ਮੁੜ ਕੇ ਉਹਨਾਂ ਨੂੰ ਵਿਆਹ ਹੀ ਕਰਾਉਣਾ ਪੈ ਗਿਆ ਮੁੰਡਾ ਫਸ ਗਿਆ। ਤੂੰ ਨਾ ਜ਼ਿਆਦਾ ਅੱਗੇ ਨਾ ਵੱਧ ਬਾਪੂ ਜੀ ਨਾਲ ਨੇ ਤੇ ਥੱਕ ਗਿਆ ਜੀ ਥੱਕ ਗਿਆ ਮੈਂ ਆ ਜਾ ਪਾਲੀ ਬੁੱਕ ਆ ਬਚਾ ਕੇ ਆ ਚੱਲ ਚੱਕ ਪਾਲੀ ਬੁੱਕ ਚੰਗਾ ਆਂਟੀ ਹਾਂ ਚੰਗਾ ਅੰਕਲ ਬਹੁਤ ਵਧੀਆ ਲੱਗਾ ਮਿਲ ਕੇ ਜੀ। ਮੇਰਾ ਤੇ ਦਿਲ ਕਰਦਾ ਸੀ ਸਫਰ ਕਰਨ ਮੁੱਕੇ ਨਾ। ਉਹ ਕਾਕਾ ਤੇਰਾ ਕਿੱਥੇ ਮੁੱਕਿਆ ਸਫ਼ਰ ਅਜੇ ਤਾਂ ਤੂੰ ਹੋਰ ਬਹੁਤ ਗਾਹਾਂ ਜਾਣਾ ਹੈ। ਉਹ ਲੈ ਕਹਾਂ ਕਿੱਥੇ ਜਾਣਾ ਉਧਰ ਦੀ ਲੋੜ ਨਹੀਂ ਆ ਛੱਡ ਪਰ ਸਾਡੇ ਨਾਲ ਹੀ ਚੱਲ ਹੈ ਇਹਨੂੰ ਗੋਦੀ ਚੱਕ ਲਾ ਉਹ ਜਿਹੜੇ ਕੰਮ ਆਇਆ ਮੁੰਡੇ ਨੂੰ ਕੰਮ ਕਰਨ ਦੇ ਨਾਲ ਚੱਲ। ਹਾਂਜੀ ਕੰਮ ਬਹੁਤ ਆ ਜੀ ਮੈਨੂੰ ਕਿੱਥੇ ਆਇਆ ਨਾਲੇ ਇੱਕ ਵੀ ਵਿਛੜਿਆ ਬੰਦਾ ਕਿੱਥੇ ਮਿਲਦਾ। ਨਾਨਾ ਤੈਨੂੰ ਡਰੈਸ ਮੈਂ ਦੇਤਾ ਮਾਸਟਰ ਹਰਦੇਵ ਸਿੰਘ ਦਾ ਨਾਂ ਲੈ ਕੇ ਆ ਜੀ ਤੈਨੂੰ ਘਰੇ ਛੱਡ ਕੇ ਜਾਣਗੇ ਉਹ ਬਸ, ਬੈਗ। ਬਿਨਾਂ ਮੇਰੇ ਨਹੀਂ ਜਾਣਾ ਐ ਤਾਂ ਮੇਰੇ ਬਾਪੂ ਦਾ ਨਾ ਇੰਨਾ ਚੱਲਦਾ ਵੀ ਬੰਦਾ ਤੈਨੂੰ ਚਾਹ ਪਾਣੀ ਪੁੱਛ ਕੇ ਫੇਰ ਤੇ ਉਹ ਬੈਗ ਕਿੱਥੇ ਆਪਣਾ ਪਤਾ ਨਹੀਂ ਬਾਪੂ ਅੰਦਰ ਨਾ ਰਹਿ ਗਏ ਹੋਵੇ ਉਹ ਕਾਕਾ ਬੈਗ ਲੈ ਕੇ ਆ ਮੇਰਾ ਬੂਟ ਇੱਕ ਹੈ ਨਹੀਂ ਗਾ ਤਾਂ ਲੈ ਕੇ ਆ ਦੋ ਓਏ ਜਾ ਗੱਡੀ ਤੁਰ ਪੂ ਜਾ ਇੱਥੇ ਰਹੋ ਜੀ ਪਲੀਜ਼ ਬੈਗ ਲੈ ਕੇ ਜਾਇਆ। ਉਹ ਲੈ ਦੱਸ ਆ ਕੇ ਬੈਗ ਲੈ ਕੇ ਜਾ। ਬੁੜੀਆਂ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ ਕਾਕਾ ਆਪਦੇ ਕੰਮ ਕਾਰ ਕਰੋ ਤੇ ਕੈਨੇਡਾ ਪਹੁੰਚੋ ਹੈ ਸ਼ਾਬਾਸ਼ ਆ ਟੈਕਸੀ ਵੀ ਚੱਕਾ ਇੱਥੇ ਛੱਡ ਦੀ
हेलो 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 सत श्री अकाल मॉम। हाँ जी सॉरी मैनू अचानक आना पै गया, तुम दस के नहीं आ सकिया। वो थोड़ा बिजनेस का काम सी जरूरी। हेलो तुम पता डैड नू कुछ करके भी दिखाना ना, एवं मेहने मारते रहंदे मैनू। नाले मॉम मैनू कुड़ी मिली सी तुहाडी नूंह वर्गी कुड़ी, जिहदे बारे आपां गल्लां करदे हुंदे सी ना। बस होना जल्दी मैं सारा काम खत्म करके नाले हो सकदा वो नूंह वर्गी कुड़ी नूं नाल ही लेके आवां। चलो मिलते हैं, बाय। हाँ ठीक है भरा, गल भी पूरी कर ली तो पैसा भी कोई नहीं बनया। इदा तो यार साडे बिजनेस ठप हो जाने। हेलो हेलो हाँ कौन? ਉਹ ਤਾਂ ਇਸ ਨੰਬਰ ਤੋਂ ਫੋਨ ਆਇਆ ਸੀ, ਮੈਂ ਬੋਲਿਆ ਹੀ ਨਹੀਂ। हाँ एक लंगड़ाउंदा जिहा मुंडा ते आया ही, गल भी पूरी कर गया ना पैसे दे के गया। ਗੱਲ ਕਰਾਈ ਮੇਰੀ ਪੁੱਤ ਉਹਦੇ ਨਾਲ। उसे नहीं कर लो। Let me call you back. Right, we recorded a call and we have reason to believe he is in Punjab, India. Good. All right, let's start the procedure to bring him back. Okay, good job. Chief, look at this. All right, let me call you back. Right, we recorded a call and we have reason to believe he is in Punjab, India. Good. All right, let's start the procedure to bring him back. Okay, good job. ਹਾਂਜੀ ਹਾਂਜੀ ਮੈਂ ਕਿਹਾ ਜੀ 5-7 ਦਿਨਾਂ ਦੇ ਵਿੱਚ ਚਾਹੇ ਤੁਸੀਂ ਆ ਜਾਓ ਅਸੀਂ ਆ ਜਾਈਏ ਇੱਕੋ ਗੱਲ ਹੀ ਹੈ। ਚੰਗਾ ਜਿਹਾ ਟਾਈਮ ਦੇਖ ਕੇ ਨਾ ਜੀ ਪਹਿਲਾਂ ਆਪਾਂ ਪੱਕ ਠੱਕ ਕਰ ਲਈਏ, ਇਹ ਜ਼ਰੂਰੀ ਹੈ। ਹਾਂ ਹਾਂ ਠੀਕ ਹੈ ਜੀ। ਬੰਦ ਕਰੋ ਫੋਨ, ਵਾਧੂ ਪੈਸੇ ਪਹੁੰਚੇ ਨੇ। ਦੇਖੋ ਕੌਣ ਆਇਆ। हेलो आंटी। ਹਾਏ ਹਾਏ ਮੈਂ ਮਰ ਜਾ। ਨਹੀਂ ਸਾਡੇ ਵੇਲੇ ਕੈਨੇਡਾ ਕਿੱਥੋਂ ਚੜਿਆ ਹੈ, ਚੰਨ ਕਿੱਥੋਂ ਚੜਿਆ ਕੈਨੇਡਾ। कहने प्यार ना क्या आंटी ने कितनी गुस्सा ही ना कर जाना। ਗੁੱਸਾ ਤਾਂ ਪਰ ਮੈਂ ਬਾਹਲਾ ਹੀ ਕਰਨਾ ਸੀ। बस डरता ही आया मैं। ਬਿਠੋ ਬਿਠੋ ਬਿਠੋ। ਹਾਂ ਹਾਂ ਠੀਕ ਹੈ। मैं क्या आया हूँ इस बाबे नाल पंजाब 4-5 दिन रहे ये। 4-5 ਦਿਨ ਲੈ 4-5 ਦਿਨ ਕਿਉਂ? ਤੂੰ ਪੁੱਤ ਮੇਰੇ ਕੋਲ ਮਹੀਨਾ ਰਹਿ, ਤੇਰਾ ਆਪਣਾ ਘਰ ਹੈ। ਸਾਡੇ ਕੋਲ ਤਾਂ ਬਹੁਤ ਥਾਵਾਂ ਨੇ ਦੇਖਣ ਵਾਲੀਆਂ। ਪਾਲੀ ਘਵਾਉਂਦੇ ਨੇ। ਲੈ ਠੀਕ ਹੈ। ਆ ਪਾਲੀ ਤਾਂ ਆ ਹੀ ਗਈ। ਤੁਸੀਂ ਭਾਵੇਂ ਇਕੱਠੇ ਆ ਜਾਂਦੇ। दिमाग से भी आया। ਇੱਥੇ ਕਿੱਦਾਂ? क्यों आ नहीं सकता? ਨਹੀਂ ਆ ਤਾਂ ਸਕਦਾ ਹੈ, ਪਰ ਐਂ ਕੌਣ ਆਉਂਦਾ? अंकल आंटी ने प्यार ही में रहना पै गया। मैं क्या जान तो पहले मिल के जाना ही जाना। ਸਾਚੂ ਕਿਸੇ ਦੀ ਨਹੀਂ। ਕਿੱਥੇ ਤੇਰੇ ਮੂਹਰੇ ਮੂਹਰੇ ਤਾਂ ਆਇਆ। ਮੂਹਰੇ ਮੂਹਰੇ ओहो आंटी नु क्रॉस करके ते आया सी। मैं पछाणिया नहीं, मुंह बन्निया सी ना। मैं क्या पता नहीं कौन डाका मार चलिया। वैसे स्टाइल ठीक है, मुंह बन के ना तो फिर अल्ट्रा वायलेट रेज नहीं पैंदी ना, ते कंप्लेक्शन ठीक रहिंदा ते बहुत सोहना लगदा। ਕਦੇ ਕੰਪਲੈਕਸ਼ਨ ਕਰਕੇ ਨਹੀਂ ਆਏ। ਇੱਥੇ ਦੀ ਮਿੱਟੀ ਘੱਟੇ ਤੋਂ ਬਚਣਾ ਪੈਂਦਾ। प्लीज इथों ਦੀ ਮਿੱਟੀ ਨੂੰ ਨਾ ਮਿੱਟੀ ਘਟਾ ਨਾ ਕਹੋ। ਸਾਡੇ ਐਨਆਰਆਈਜ਼ ਲਈ ਤੇ ਘਿਓ ਆ ਘਿਓ, ਇਹਨਾਂ ਚੀਜ਼ਾਂ ਨੂੰ ਤੇ ਮਿਸ ਕਰੀਦਾ ਸੀ ਉੱਥੇ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ। ਸ਼ਰਾਬ ਚਲੋ ਸਾਗ ਹੋਵੇ, ਕੋਈ ਵੀ ਚੀਜ਼ ਹੋਵੇ ਘਰ ਦੀ ਹੋਵੇ। ਉਹ ਪੁੱਤ ਸਾਗ ਤਾਂ ਬਥੇਰਾ, ਪਰ ਹੁਣ ਸਾਗ ਦੀ ਰੁੱਤ ਹੈ ਨਹੀਂ, ਤੋਰੀਆਂ ਦੀ ਰੁੱਤ ਹੈ। ਅੱਜ ਮੈਂ ਤੈਨੂੰ ਤੋਰੀਆਂ ਖਵਾਉਣੀਆਂ। ਪਾਲੀ ਜਾ ਤੋੜ ਲਿਆ ਤੋਰੀਆਂ। ਕਿੰਨੀਆਂ ਖਾ ਲੇਗਾ? ਕਿਲੋ ਕੁ ਨਾਲ ਸਾਜੂ ਦੇ ਨਾਲ। ਕਿਲੋ ਤੇ ਖਾਈ ਦੋਗੇ ਜੀ। हेलो ਤੋਰੀਆਂ ਨੂੰ ਤੁਸੀਂ ਥੋੜਾ ਜ਼ਿਆਦਾ ਸੀਰੀਅਸਲੀ ਨਾ ਲੈ ਗਏ। ਅਸੀਂ ਤੇ ਨਹੀਂ ਇੱਜ਼ਤ ਬਲੂਬੈਰੀ ਨੂੰ ਨਹੀਂ ਦਿੰਦੇ। ਨਾ ਤੂੰ ਇੱਕ ਗੱਲ ਦੱਸ, ਤੈਨੂੰ ਕੋਈ ਟ੍ਰੇਨ 'ਚ ਮਿਲਦਾ ਤੇ ਕਹਿੰਦਾ ਜਾਂਦਾ ਹੋਇਆ ਸਾਡੇ ਘਰ ਮੁਕੇ ਜਾ, ਤੂੰ ਹਰ ਕਿਸੇ ਦੇ ਘਰੇ ਤੁਰ ਪੈਣਾ।
ਤੂੰ ਵੀ ਇੱਕ ਗੱਲ ਦੱਸ, ਤੈਨੂੰ ਟ੍ਰੇਨ 'ਚ ਕੋਈ ਮੁੰਡਾ ਮਿਲਿਆ ਹੋਇਆ ਰੈਂਡਮ, ਉਹਦੇ ਕੋਲ ਟਿਕਟ ਹੈ ਨਹੀਂ, ਉਹ ਕਹਿੰਦਾ ਟੀਟੀ ਨੂੰ ਕਹਿ ਦੇ ਕਿ ਸਾਡੀ ਫੈਮਿਲੀ ਦਾ ਮੈਂਬਰ ਆ। ਤੂੰ ਹਰ ਕਿਸੇ ਨੂੰ ਆਪਣੀ ਫੈਮਿਲੀ ਦਾ ਮੈਂਬਰ ਬਣਾ ਲੈਂਦੀ। ਹਾਂ, ਮੈਂ ਇਦਾਂ ਦਾ ਨਹੀਂ ਹਾਂ, ਮੈਂ ਹਰ ਕਿਸੇ ਨੂੰ ਨਹੀਂ ਕਹਿ ਸਕਦਾ, ਮੇਰਾ ਦਿਲ ਥੋੜਾ ਕਮਜ਼ੋਰ ਹੈ। ਅਸਲ 'ਚ ਨਾ ਮੈਨੂੰ ਤੇਰੀ ਮੰਮੀ ਜੋ ਆਪਣੀ ਮੰਮੀ ਦਿਸੀ, ਬਸ ਉਹਨਾਂ ਦਾ ਪਿਆਰ ਹੀ ਖਿੱਚ ਲਿਆ। ਕੱਚੀ ਕੱਚੀ ਥੋੜੀ। ਤੈਨੂੰ ਬੜਾ ਪਤਾ ਤੋਰੀਆਂ ਬਾਰੇ। ਤੇਰੀ ਕੈਨੇਡੀ ਵੀ ਹੁੰਦੀਆਂ ਨੇ ਤੋਰੀਆਂ। ਲੈ ਕਦੇ ਕੈਨੇਡਾ ਆ ਕੇ ਦੇਵੇ, ਅਸੀਂ ਤਾਂ ਪੰਜਾਬ ਬਣਾਇਆ ਪਿਆ। ਸੱਚ ਤੇਰਾ ਕਦੇ ਦਿਲ ਨਹੀਂ ਕੀਤਾ ਕੈਨੇਡਾ ਉਹਨੂੰ? ਮੈਂ ਦਿੱਤਾ ਸੀ ਪੇਪਰ 2 ਵਾਰੀ, ਪਰ ਰਹਿ ਗਈ। ਮੰਮੀ ਕਰਕੇ ਦਿੱਤਾ ਸੀ। ਵੈਸੇ ਜਿਹੜੇ ਫੇਲ ਹੋ ਜਾਂਦੇ ਨਾ ਉਹਨਾਂ ਲਈ ਹੋਰ ਤਰੀਕੇ ਵੀ ਹੈਗੇ। ਕੁਝ ਕੰਟਰੀ ਆ ਉਧਰੋਂ ਦੀ ਜਾ ਕੇ ਤੇ ਫਿਰ ਅੱਗੇ ਰਿਫਿਊਜੀ ਹੋ ਜਾਏਗਾ, ਜਾਂ ਫਿਰ ਨਕਲੀ ਵਿਆਹ ਕਰਾ ਕੇ ਜਾ ਸਕਦਾ, ਜਾਂ ਫਿਰ ਜੇ ਕਿਤੇ ਮੁੰਡਾ ਠੀਕ ਮਿਲ ਜੇ ਤੇ ਅਸਲੀ ਵਿਆਹ ਕਰਾ ਕੇ ਜਾਇਆ ਜਾ ਸਕਦਾ। एहसान नहीं चाहिए मुझे किसी का। किसी पे एहसान कर सकते हैं। ਲੱਭਿਆ ਹੋਇਆ ਬਾਪੂ ਜੀ ਨੇ ਜਿਹਦੇ एहसान करे। ਬਾਪੂ ਜੀ ਦੀ ਗੱਲ ਮੈਂ ਟਾਲ ਨਹੀਂ ਸਕਦੀ, ਭਾਵੇਂ ਕੱਚਾ ਮਾਸਟਰ ਹੀ ਸੀ। और मैं सदा देता हाँ अपने मीत प्रधान सरदार अमरीक सिंह होरां नूं कि ਉਹ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਸਾਥੀਓ ਮੈਂ ਕੋਈ ਨਵੀਂ ਗੱਲ ਨਹੀਂ ਕਰਨੀ, ਇੱਕ ਤਾਂ ਪਹਿਲੇ ਕੱਚੇ ਆ, ਉੱਤੋਂ ਰੌਲਾ ਬਾਬਾ ਹੋਰ ਕੱਚੇ ਹੁੰਦੇ ਰਹੀਦਾ। ਓਏ ਇੱਕ ਮਿੰਟ ਵੀਰੇ, ਮੈਂ ਚਾਹੁੰਦਾ ਤੁਸੀਂ ਵੀ ਆਪਣੀਆਂ ਗੱਡੀਆਂ ਬੰਦ ਕਰਕੇ ਸਾਡੇ ਨਾਲ ਧਰਨੇ 'ਚ ਸ਼ਾਮਲ ਹੋਵੋ। ਉਹ ਨੋਵਾਲ ਵੀਰ ਜੀ, ਉਹ ਹਰ ਤੋਂ ਹੱਥ ਚੁੱਕਣਾ, ਤੂੰ ਆਪਣਾ ਧਰਨਾ ਲਾਇਆ, ਸਾਡਾ ਕੋਈ ਸ਼ੌਕ ਨਹੀਂ ਸੜਕਾਂ ਤੇ ਆਉਂਦਾ। ਚੰਗੇ ਭਲੇ ਪਾਰਕਾਂ 'ਚ ਧਰਨੇ ਲਾਉਂਦੇ ਸੀ, ਸਾਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕੀਤਾ ਪਿਆ। ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਅਸੀਂ ਕੱਚੇ ਦੇ ਕੱਚੇ। ਆ ਬਾਬਾ ਜੀ, ਆ ਬਾਬਾ ਜੀ, ਇਹਨਾਂ ਦੀ ਸਾਰੀ ਉਮਰ ਧਰਨਿਆਂ 'ਚ ਲੰਘ ਚੱਲੀ ਆ। 1990 ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਸੰਘਰਸ਼ ਚੱਲ ਰਿਹਾ, ਅਜੇ ਤੱਕ ਕੱਚੇ ਦੇ ਕੱਚੇ ਆ। ਮੈਨੂੰ ਤੇ ਏਦਾਂ ਲੱਗਦਾ ਕਿਸੇ ਦਿਨ ਇਹਨਾਂ ਨੇ ਧਰਨੇ ਤੇ ਧਰੇ ਰਹਿ ਜਾਣਾ। ਸਾਰਾ ਪੰਜਾਬ ਘੁੰਮ ਲਿਆ ਧਰਨਿਆਂ ਦੇ ਸਿਰ ਤੇ। ਪਰ ਵੀਰੋ, ਅਸੀਂ ਕੋਈ ਘੁੰਮਣ ਨਹੀਂ ਆਏ, ਅਸੀਂ ਪੜਾਉਣ ਆਏ ਆ, ਪੜਾਉਣ। ਪਰ ਪੜ੍ਹਨਾ ਕੌਣ ਚਾਹੁੰਦਾ? ਉਹ ਬੱਚੇ ਸਾਨੂੰ ਵੇਖ ਕੇ ਟੀਚਰਾਂ ਕਰਦੇ ਆ, ਕਹਿੰਦੇ ਤੁਹਾਡੇ ਤੇ ਸਰਕਾਰ ਭਰੋਸਾ ਨਹੀਂ ਕਰਦੀ, ਅਸੀਂ ਕਿੱਦਾਂ ਯਕੀਨ ਕਰ ਲਈਏ। ਅਸੀਂ ਕਹਿੰਦੇ ਆ ਇੰਨੀ ਕੁੱਟ ਤੁਸੀਂ ਸਕੂਲ ਟਾਈਮ ਨਹੀਂ ਖਾਧੀ ਹੋਣੀ ਜਿੰਨੀ ਮਾਸਟਰ ਤੁਸੀਂ ਧਰਨਿਆਂ ਦੇ ਖਾ ਲਈ ਆ। ਦੋ ਬੀਬੀਆਂ ਬੈਠੀਆਂ ਮੇਰੇ ਸਾਹਮਣੇ, ਪਿਛਲੇ ਹਫ਼ਤੇ ਆ ਦੋ ਬੀਬੀਆਂ ਦੇ ਕੁੱਟ ਕੇ ਲਾਸ਼ਾਂ ਪਾਤੀਆਂ। ਬੀਬੀਓ ਵਿਖਾਓ ਆਪਣੀਆਂ ਲਾਸ਼ਾਂ ਮੀਡੀਆ ਨੂੰ। ਨਾ ਭਰਾਵਾ, ਅਸੀਂ ਕੱਚੇ ਹੀ ਠੀਕ ਹਾਂ, ਅਸੀਂ ਨਹੀਂ ਵਿਖਾ ਸਕਦੇ ਆਪਣੀਆਂ ਧੀਆਂ। ਕੋਈ ਗੱਲ ਨਹੀਂ ਭੈਣੋ, ਮੈਂ ਸਮਝਦਾ ਅਸੀਂ ਨਾ ਧੀਆਂ ਵਿਖਾਉਣ ਜੋਗੇ ਆ, ਨਾ ਮੂੰਹ ਵਿਖਾਉਣ ਜੋਗੇ ਆ। ਤੇ ਵੀਰੋ, ਸੰਘਰਸ਼ ਏਦਾਂ ਜਾਰੀ ਰਹਿਣਾ, ਭਾਵੇਂ ਸਾਨੂੰ ਭੁੱਖੇ ਪਿਆਸੇ ਰੋਜ਼ ਸੜਕਾਂ ਤੇ ਆਉਣਾ ਪਵੇ, ਪਰ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਰਹਾਂਗੇ। ਧੱਕੇਸ਼ਾਹੀ ਨਹੀਂ ਚੱਲੂਗੀ, ਨਹੀਂ ਚੱਲੂਗੀ। ਵੀਰੋ, ਇਹ ਸਰਕਾਰ ਸਾਡੇ ਦੇ ਪੁਲਿਸ ਛੱਡ ਕੇ ਸਾਨੂੰ ਦਬਾਉਣਾ ਚਾਹੁੰਦੀ ਆ, ਪਰ ਅਸੀਂ ਦਬਾਂਗੇ ਨਹੀਂ, ਆਪਣੀਆਂ ਮੰਗਾਂ ਲੈ ਕੇ ਰਵਾਂਗੇ। ਇਹ ਪੁਲਿਸ ਵਾਲੇ ਨਹੀਂ ਚੱਲੂਗੀ, ਨਹੀਂ ਚੱਲੂਗੀ। ਇਹ ਪੁਲਿਸ ਵਾਲੇ ਵੀ ਸਾਡੇ ਵੀਰ ਆ, ਇਹ ਵੀ ਸਾਡੇ ਵਾਂਗੂ ਮੁਲਾਜ਼ਮ ਭਰਾ ਅੱਗੇ ਹੋਇਆ। ਪੱਕੀਆਂ ਨੌਕਰੀਆਂ ਚਾਹੀਦੀਆਂ ਨੇ, ਜੋ ਇਹਨਾਂ ਨੂੰ ਜੁਆਇਨਿੰਗ ਲੈਟਰ। ਤੂੰ ਕਿੱਥੇ ਚਲਾ ਹੋਇਆ? ਉਹ ਮੈਂ ਬੁਲਾਣਾ ਇਹਨਾਂ ਦਾ ਮੀਡੀਆ ਤੋਂ। ਮੈਂ ਸ਼ਾਮ ਨੂੰ ਚਲੋ ਜਾਓ। ਲਿਆਓ ਵੀ ਰੋਟੀ। ਤਾਰੂ ਸਿੱਕਾ ਚੱਲੂ ਫਿਰ? ਹਾਂਜੀ, ਉਹੀ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ। ਤੁਹਾਡੀ ਨੂੰ ਇਹ ਗੱਲ ਸੁਣੀ ਨਹੀਂ ਲੱਗੀ ਅੰਕਲ ਜੀ। ਨਾਲੇ ਦਾਰੂ ਦੀ ਗੱਲ ਕੋਈ ਮੇਰੇ ਸਾਹਮਣੇ ਕਰੇ ਨਾ ਤੇ ਮੈਨੂੰ ਕੁਝ ਹੋਣ ਲੱਗ ਪੈਂਦਾ। ਸ਼ਾਬਾਸ਼, ਵੈਰੀ ਗੁੱਡ। ਨਹੀਂ ਤਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਗਰਕ ਹੋ ਰਹੀ ਹੈ। ਬਿਲਕੁਲ, ਮੇਰੇ ਆਪਣੇ 4-5 ਯਾਰ ਦੋਸਤ ਨਸ਼ਾ ਨਹੀਂ ਛੱਡਦੇ, ਹਾਰ ਕੇ ਮੈਂ ਉਹਨਾਂ ਨੂੰ ਛੱਡਦਾ। ਚੰਗਾ ਕੀਤਾ। ਇਸੇ ਕਰਕੇ ਮੈਂ ਜ਼ਿੰਦਗੀ 'ਚ ਕਦੀ ਪਹਿਲਾਂ ਪਿਆਰ ਹੀ ਨਹੀਂ ਕੀਤਾ। ਮੈਨੂੰ ਇਹੋ ਡਰ ਲੱਗਦਾ ਰਹਿੰਦਾ ਕਿ ਕੱਲ ਨੂੰ ਜੇ ਮੇਰਾ ਕਿਤੇ ਦਿਲ ਟੁੱਟ ਗਿਆ ਤੇ ਮੈਂ ਤਾਂ ਨਸ਼ੇ ਨਹੀਂ ਕਰਦਾ।
ਤੇ ਮੈਂ ਤੋਰੀਆਂ ਖਾ ਕੇ ਦੁੱਖ ਮਨਾਉਂਗਾ? ਆਹ ਗੱਲ ਤੂੰ ਉਦੋਂ ਵਾਲੀ ਕੀਤੀ ਹੈ। ਪਰਿਵਾਰ 'ਚ ਬਹਿ ਕੇ ਇਹੋ ਜੀ ਗੱਲ ਨਹੀਂ ਕਰਦੇ। ਰੋਟੀ ਖਾ, ਤੇਰਾ ਕਸੂਰ ਨਹੀਂ। ਤੇ ਜਿਹੜੇ ਅੱਜ ਕੱਲ ਦੇ ਪੁੱਠੇ ਸਿੱਧੇ ਗੀਤ ਚੱਲਦੇ ਆ ਨਾ, ਤੇ ਉਹਨਾਂ 'ਚ ਜਿਹੜੀ ਲੱਚਰਤਾ ਭਰੀ ਪਈ ਹੈ, ਇਹ ਉਹਦਾ ਕਸੂਰ ਹੈ। ਹੋਰ ਕੀ ਬਾਪੂ ਜੀ, ਉਧਰ ਆਪਾਂ ਗਾਣੇ ਨਹੀਂ ਸੀ ਸੁਣੇ? 4:45 ਮਿੱਤਰਾਂ ਨੂੰ ਹਾਂ ਕਰ ਗਈ, 5 ਵਜੇ ਨੂੰ ਪੀਰੀਅਡ ਢੋਲ ਦਿੱਤੀ ਲੈ ਦਾ। ਮੁੰਡਾ ਕੁੜੀ ਸਿੱਧੇ ਹੋਏ ਪਏ ਆ, ਮਾਪਿਆਂ ਨੂੰ ਕੱਢਤਾ ਵਿੱਚੋਂ, ਫੈਸਲੇ ਹੋ ਗਏ ਗਲਤ, ਤੇ ਫਿਰ ਦਾਰੂ ਦੇ ਢੋਲ ਤਾਂ ਪੁੱਤਰਾ ਖਾਲੀ ਹੋਣੇ ਆ। ਬਿਲਕੁਲ ਠੀਕ ਹੈ, ਪਰ ਅੰਕਲ ਜੀ ਕਈ ਵਾਰ ਨਾ ਪੇਰੈਂਟਸ ਵੀ ਗਲਤੀ ਕਰ ਜਾਂਦੇ ਆ। ਸਾਡੇ ਰਿਸ਼ਤੇਦਾਰ ਸੀ, ਕੁੜੀ ਕਿਤੇ ਹੋਰ ਵਿਆਹ ਕਰਾਉਣਾ ਚਾਹੁੰਦੇ, ਉਹਨਾਂ ਨੇ ਕਿਤੇ ਹੋਰ ਕਰਤਾ, ਉਹ ਮੁੰਡਾ ਗਲਤੀ ਨਿਕਲਿਆ। ਹੁਣ ਤੁਸੀਂ ਆਪੇ ਸੋਚੋ, ਜੇ ਇਹੋ ਗਲਤੀ ਕੁੜੀ ਨੇ ਕੀਤੀ ਹੁੰਦੀ, ਸਾਰੀ ਉਮਰ ਕੁੜੀ ਨੂੰ ਮਿਹਣੇ ਮਾਰ ਮਾਰ ਕੇ ਤੇ ਮਾਰਦੇ। ਪਰ ਤੇਰੇ ਵਾਲੀ ਗੱਲ ਆ ਨਾ ਜਿਹੜੀ, ਇਹ ਐਵੇਂ 5% ਹੀ ਹੁੰਦੀ ਹੈ ਕਾਕਿਆ। ਬਾਕੀ ਦੇ ਫੈਸਲੇ ਤਾਂ ਜਿਹੜੇ ਮਾਂ-ਬਾਪ ਲੈਂਦੇ ਆ ਨਾ, ਉਹੀ ਠੀਕ ਹੁੰਦੇ ਆ। ਨਹੀਂ ਉਹ ਤੇ ਹੈ। ਤੁਸੀਂ ਜਿਵੇਂ ਤੁਹਾਡੇ ਵਰਗੇ ਸੂਝਵਾਨ ਜਿਹੜੇ ਹੈਗੇ ਮਾਪੇ, ਹੁਣ ਤੁਸੀਂ ਜੋ ਵੀ ਫੈਸਲਾ ਪਾਲੀ ਦੀ ਲਓਗੇ, ਕਿਉਂਕਿ ਉਹਨੇ ਆਪ ਤੇ ਕੋਈ ਫੈਸਲਾ ਲੈਣਾ ਨਹੀਂ, ਮੈਨੂੰ ਲੱਗਦਾ, ਤੇ ਤੋ ਫੈਸਲਾ ਠੀਕ ਹੀ ਲਓਗੇ। ਬਾਕੀ ਇੱਕ ਜੀ ਮੁੱਕਦੀ ਗੱਲ ਇਹ ਕਿ ਫੈਸਲੇ पेरेंट्स ਲੈਣ ਜਾਂ ਧੀ ਪੁੱਤ ਲਵੇ, ਬਸ एक पुत खुश रहना चाहिए। ना पुत, चाहे माँ बाप फैसला लैन, चाहे धी पुत आप फैसला लैन, मुंडा कनेडा दा होना चाहिए। ਉਹ ਮਾਸਟਰ ਜੀ ਕੀ ਹਾਲ ਆ? ਓਹ ਹੌਲਦਾਰ ਸਾਹਿਬ ਆ ਜਾਓ। ਉਹ ਨਾ ਆਉਣਾ ਨਹੀਂ, ਲੇਟ ਹੋਣ ਡਿਆ। ਓਏ ਆ ਜਾਓ, ਸਾਡੇ ਬਾਹਰੋਂ ਮਹਿਮਾਨ ਆਏ ਆ, ਆ ਜਾਓ ਤੁਹਾਨੂੰ ਮਿਲਾਈਏ। ਉਹ ਸਾਡੇ ਤਾਂ ਆਪ ਬਾਹਰੋਂ ਮਹਿਮਾਨ ਆਏ ਆ, ਉਹ ਕਤਲ ਕਰਕੇ ਭੱਜਿਆ ਤੇ ਕੈਨੇਡਾ ਚ ਅਸੀਂ ਲੱਭਦੇ ਫਿਰਦੇ ਆ। ਓਏ ਆ ਕੇ ਵੇਖ ਲਓ, ਕਿਤੇ ਆਹੀ ਨਾ ਹੋਵੇ। ਸਾਨੂੰ ਮਜ਼ਾਕ ਕਰਦੇ ਮਾਸਟਰ ਜੀ, ਜੇ ਮੈਂ ਦੇਖ ਲਿਆ ਤਾਂ ਮੈਂ ਇਹਨੂੰ ਮਨਾ ਕੇ ਛੱਡਣਾ। ਓਏ ਆ ਜਾਓ ਫਿਰ ਰੋਟੀ ਖਵਾਈਏ। ਨਾ ਆਉਣਾ ਨਹੀਂ, ਲੇਟ ਹੋਣ ਡਿਆ। ਤੋਰੀਆਂ ਬਣੀਆਂ ਦੁੱਧ 'ਚ। ਉਹ ਫੇਰ ਆਵਾਂਗੇ, ਸਾਡੇ ਦਾ ਆਪ ਖਾਣੇ ਮੀਟ ਬਣਿਆ। ਓਏ ਹੌਲਦਾਰ ਸਾਹਿਬ ਆ ਜਾਓ, ਨਾਨਕੇ ਭੁੱਲ ਜਾਓਗੇ ਖਾ ਕੇ। ਉਹ ਛੱਡੋ ਬਲੇ, ਉਹਨੇ ਨਹੀਂ ਖਾਣੀਆਂ ਤੇ ਤੋਰੀਆਂ ਪਹਿਲਾਂ ਹੀ ਥੋੜੀਆਂ। ਉਹ ਮੈਂ ਕਿਹਾ ਮਾਸਟਰ ਜੀ ਫੇਰ ਮਿਲਦੇ ਆ। ਚੱਲ ਫਿਰ ਤੁਹਾਡੀ ਖੁਸ਼ੀ ਬਈ। ਚੰਗਾ ਫਿਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਉਹ ਗੱਲ ਸੁਣ, ਤੂੰ ਕਿਵੇਂ ਬੈਠਾ ਕਾਲਾ ਪੀਲਾ ਜਿਹਾ ਹੋਈ ਜਾਣਾ ਹੈ? ਓਏ ਸਟੂਡੈਂਟ ਹੈ ਮੇਰਾ, ਨਾਲ ਦੇ ਪਿੰਡ ਰਹਿੰਦਾ। ਉਹ ਜਿਹੜਾ ਕਤਲ ਕਰਕੇ ਭੱਜਿਆ ਹੋਵੇ ਤੇ ਤੂੰ ਹੀ ਤਾਂ ਨਹੀਂ? ਤੁਸੀਂ ਕਮਾਲ ਕਰਦੇ ਹੋ, ਮੈਨੂੰ ਤਾਂ ਕੋਈ 1.5 ਕਿਲੋਮੀਟਰ ਨਹੀਂ ਭੱਜਣ ਦਿੰਦਾ, ਮੈਂ ਕਿੱਥੋਂ। ਜੀ ਤੁਸੀਂ ਓਏ ਰੋਟੀ ਖਾ ਓਏ। ਵੈਸੇ ਤੁਸੀਂ ਬਾਹਰ ਪੀਂਦੇ ਕਿ ਅੰਦਰ? ਅਸੀਂ ਤਾਂ ਸਾਰੇ ਖੁੱਲੀ ਹਵਾ 'ਚ ਬਾਹਰ ਹੀ ਪਈਦਾ ਬਈ। ਮੈਂ ਅੰਦਰ ਹੀ ਪੈ ਜਾਣਾ। ਤੇਰੀ ਖੁਸ਼ੀ ਹੈ। ਓ ਲਿਆ, ਹੁਣ ਮੈਂ ਲੇਟ ਹੋਈ ਜਾਂਦਾ। ਉਹ ਆ ਗਈ ਜੀ, ਆ ਆ ਗਈ। ਗਈ ਜੀ, ਆ ਗਈ। ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ। ਲੱਗੂ ਤਾਂ ਭੈੜੀ, ਤੁਹਾਨੂੰ ਮੇਰੀ ਗੱਲ ਕਦੇ ਚੰਗੀ ਤਾਂ ਲੱਗੀ ਨਹੀਂ, ਫਿਰ ਵੀ ਇਹ ਮੁੰਡਾ ਵੀ ਚੰਗਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੰਕਲ ਜੀ ਤਿਆਰੀ ਸਕੂਲ ਦੀ? ਗਵਰਨਮੈਂਟ ਦੇ ਨੌਕਰ ਹੈ ਪੁੱਤਰ, ਜਾਣਾ ਹੀ ਪੈਣਾ। ਮੈਨੂੰ ਤੇ ਆਪ ਜਾਣਾ ਪੈਣਾ, ਹੁਣ 2-3 ਦਿਨ ਨਹੀਂ ਰਹਿ ਜਾਣਾ। ਵੈਰੀ ਗੁੱਡ। ਕਿਉਂ? ਆਂਟੀ ਮੈਨੂੰ ਨਾ ਰਾਤੋਂ ਰਾਤ ਅਹਿਸਾਸ ਹੋਇਆ ਕਿ ਮੈਨੂੰ ਇੱਥੋਂ ਨਿਕਲ ਜਾਣਾ ਚਾਹੀਦਾ। ਇੱਕ ਤਾਂ ਨਾ ਮਿੱਟੀ ਘਟਾ ਮੈਨੂੰ ਬੜਾ ਚੜ੍ਹਨ ਲੱਗਿਆ। ਵੇਖੋ ਹੁੰਦਾ ਭਾਵੇਂ ਕੀ ਹੋਈ ਆ, ਪਰ ਕੀ ਹੋਈ ਬੰਦਾ ਕਿੰਨਾ ਕੁ ਜਿੰਮ ਕਰ ਸਕਦਾ ਨਾ। ਉਹ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਨੀਂਦ ਆ ਗਈ ਸੀ ਵਧੀਆ ਰਾਤੀ? ਹਾਂ। ਮੱਛਰ ਮੁੱਛਰ ਤਾਂ ਨਹੀਂ ਲੜੇ? ਮੱਛਰ ਇੱਕ ਨਹੀਂ ਜੀ, ਮੈਂ ਜਾਣਾ ਕੱਲੇ ਨਹੀਂ ਆ, ਮੈਂ ਕਿਸੇ ਹੋਰ ਨੂੰ ਵੀ ਨਾ ਇਸ ਮਿੱਟੀ ਘਟੇ ਤੋਂ ਮੱਛਰਾਂ ਤੋਂ ਦੂਰ ਲੈ ਜਾਣਾ। ਵਿਆਹ ਕਰਾਉਣਾ ਹੈ? ਬਹੁਤ ਸਿਆਣੇ ਹੋ ਆਂਟੀ, ਬਹੁਤ ਸਿਆਣੇ ਹੋ ਤੁਸੀਂ। ਇਸੇ ਕਰਕੇ ਮੈਂ ਸੋਚ ਲਿਆ ਕਿ ਵਿਆਹ ਦਾ ਫੈਸਲਾ ਜਿਹੜਾ ਨਾ ਤੁਸੀਂ ਲੈਣਾ। ਨਾਲੇ ਅੰਕਲ ਦੀ ਗੱਲ ਵੀ ਲੈ ਜੂ, ਕਿਉਂਕਿ ਅੰਕਲ ਨੇ ਕਿਹਾ ਸੀ ਕਿ ਫੈਸਲੇ ਜਿਹੜੇ ਉਹ ਪੇਰੈਂਟਸ ਨੂੰ ਲੈਣੇ ਚਾਹੀਦੇ ਆ। ਜਿਹੋ ਜਿਹੀ ਵੀ ਤੁਸੀਂ ਕੁੜੀ ਲੱਭਦੀ ਨਾ, ਗੱਲ ਮੈਂ ਕੋਈ ਸਵਾਲ ਹੀ ਨਹੀਂ ਕਰਦਾ। ਪੈਸਾ ਲੈਣਾ ਦੇਣਾ ਕੁਝ ਨਹੀਂ, ਤੁਸੀਂ ਆਪਣੀ ਮੁੰਦਰੀ ਬਣਾਉਣੀ ਬਣਾ ਲਿਓ, ਆਪਾਂ ਨੂੰ ਕੋਈ ਚੱਕਰ ਨਹੀਂ। ਆਂਟੀ ਉਹ ਵਾਸ਼ਰੂਮ ਉਹ ਸਾਹਮਣੇ ਆ ਪੁੱਤ। ਉਹ ਨਾਲੇ ਅੰਕਲ ਪੁਲਿਸ ਵਾਲਿਆਂ ਤੋਂ ਨਾ ਥੋੜਾ ਦੂਰ ਹੀ ਰਿਹਾ ਕਰੋ। ਹੁਣ ਭਾਵੇਂ ਸਟੂਡੈਂਟ ਹੀ, ਪਰ ਇੱਕ ਕੁੱਟਣ ਵੇਲੇ ਨਾ ਟੀਚਰਾਂ ਦਾ ਬਹੁਤਾ ਲਿਹਾਜ਼ ਨਹੀਂ ਕਰਦੇ। ਨਹੀਂ ਬਣਾਉਂਦੇ ਅੱਗੇ ਤੋਂ ਪੁਲਿਸ ਵਾਲਾ ਕਿਸੇ ਨੂੰ, ਬਸ। ਹੁਣ ਤਾਂ ਮੁੰਡੇ ਨੇ ਮੇਰੀ ਜ਼ਿੰਮੇਵਾਰੀ ਲਾਤੀ ਹੈ, ਹੁਣ ਤਾਂ ਤੂੰ ਨਾ ਆਪਣੀ ਪਾਲੀ ਦੀ ਗੱਲ। ਤੂੰ ਰਹਿਣ ਦੇ,
बस मान जा मेरी गल, जे पिंड वाले नूं पता लग गया मुंडा बाहरों है ते विआह कराउणा चाहंदा, पिंड वाले दी लाइनां लग जाणीਆਂ ने। रुपया 35 ਲੱਖ ਦਊ ਨਾਲ, ਬਾਅਦ ਤੂੰ ਗੱਲ ਪੱਕੀ ਕਰਾ ਮਾਟਰਾ। ਉਹ 2 ਲੱਖ ਤੈਨੂੰ ਵੀ ਕਰ ਦੂੰਗਾ। ਉਹ ਵੀਰ ਜੀ ਕਹਿਣਾ ਤਾਂ ਨਹੀਂ ਚਾਹੀਦਾ, ਫਿਰ ਵੀ ਮੈਂ ਦੱਸ ਦਿੰਨੀ ਆ, ਉਹ ਲੱਤ 'ਚ ਵੱਜ ਹੈ, ਰਾਰਾ ਤਾਂ ਮਚਣਾ ਉਹਨੂੰ ਕਹਿਣਾ ਹੀ ਨਹੀਂ ਆਉਂਦਾ। ਕੱਲ ਸੱਟ ਖਾ ਕੇ ਡਿੱਗ ਪਿਆ, ਕਹਿੰਦਾ ਹਾਏ ਮੈਂ ਮੱਗ ਗਿਆ, ਹਾਏ ਮੈਂ ਮੱਗ ਗਿਆ। ਇਹ ਨਾ ਹੋਵੇ ਵੀਰ ਜੀ, ਕੱਲ ਨੂੰ ਉਹਦੇ ਨਾਲ ਕੁੜੀ ਵਿਆਹ ਕੇ ਤੁਸੀਂ ਵੀ ਕਹਿੰਦੇ ਫਿਰੋ ਹਾਏ ਅਸੀਂ ਮੱਗ ਗਏ, ਹਾਏ ਅਸੀਂ ਵੀ ਮੱਗ ਗਏ। ਵੱਜ ਹੈ ਤੂੰ ਚਲਾਉਂਦਾ ਫਿਰ ਤਾਂ ਉਹ ਗੱਲ ਨਾ ਤੁਸੀਂ 30 ਲੱਖ ਮੁਕਾਓ। ਚੰਗਾ ਮੈਂ ਚੱਲਦਾ, ਸਤਿ ਸ੍ਰੀ ਅਕਾਲ। ਹੈ ਯਾਦ ਰੱਖੀ ਗੱਲ। ਹਾਂ ਚੰਗਾ। ਹਾਂ ਐਵੇਂ ਨਹੀਂ ਸਰਪੰਚ ਬਣਿਆ, ਸਿਆਣਾ ਹੈ। ਸਿਆਣੀ ਤਾਂ ਤੂੰ ਵੀ ਬਥੇਰੀ ਐ। ਪੱਠੇ ਕੁਤਰਾ ਉੱਠ ਕੇ ਮੇਰੇ ਨਾਲ ਫੇਰ ਕਰਦੀ ਫਿਰੇਗੀ ਹਾਏ ਮੈਂ ਮਾਗੀ, ਹਾਏ ਮੈਂ ਮਾਗੀ। ਓਏ ਤੂੰ ਰਹਿਣ ਦੇ, ਮੈਂ ਤੈਨੂੰ ਦੱਸਾਂ, ਤੂੰ ਚੁੱਪ ਕਰਕੇ ਰੋਕ ਲਵਾ। ਐਵੇਂ ਮੈਂ ਤਾਂ ਨਹੀਂ ਲੱਗਦਾ ਰੁਗ ਰੱਗ। ਨਾ ਕਿਉਂ ਨਹੀਂ ਲੱਗਦਾ? ਕੀ ਗੱਲ ਦੇਖਿਆ ਨਹੀਂ, ਉਹ ਸਰਪੰਚ 35 ਲੱਖ ਰੁਪਈਆ ਲਾਉਣ ਨੂੰ ਤਿਆਰ ਹੈ ਮੁੰਡੇ ਤੇ। ਹੈਂ? ਨਾਲੇ ਉਹਦੀ ਕੁੜੀ ਆਪਣੀ ਕੁੜੀ ਤੋਂ ਜ਼ਿਆਦਾ ਸੋਹਣੀ ਹੈ। ਆਪਾਂ ਨੂੰ ਇਹੋ ਜਿਹਾ ਮੁੰਡਾ ਨਹੀਂ ਲੱਭਣਾ ਜੀ। ਮੈਂ ਕਹਤਾ ਬਸ ਤੂੰ ਗੱਲ ਕਰ ਲੈ, ਮੈਨੂੰ ਨਹੀਂ ਪਤਾ। ਓਏ ਮੁੰਡਾ ਅਮਰੀਕ ਵੀ ਮਾੜਾ ਨਹੀਂ, ਮੰਨ ਜਾ ਮੇਰੀ ਗੱਲ। ਉਹ ਮੈਂ ਕਦੋਂ ਕਹਿਨੀ ਆ ਮਾੜਾ ਹੈ? ਮੈਂ ਆਪ 2 ਸਾਲ ਕਰਾ ਦੂੰ ਉਹਨੂੰ। ਹੈ ਪਰ ਮੈਂ ਮੁੰਡਾ ਹੱਥੋਂ ਨਹੀਂ ਜਾਣ ਦੇਣਾ। ਜੇ ਤੂੰ ਨਹੀਂ ਗੱਲ ਕਰ ਸਕਦਾ ਤਾਂ ਫਿਰ ਮੈਂ ਕਰ ਲੂੰਗਾ। ਓ ਕਰ ਲੂੰਗਾ ਗੱਲ ਬਾਬਾ, ਉਹਦੇ ਨਾਲ ਕਰ ਲੂੰਗਾ ਗੱਲ। ਪਰ ਇੱਕ ਗੱਲ ਸੁਣ ਲੈ, ਕੈਨੇਡਾ ਵਾਲੇ ਦੇ ਪਿੱਛੇ ਭਾਵੇਂ ਕਿੰਨੇ ਲੋਕ ਫਿਰਦੇ ਆ, ਪਰ ਆਪਣਾ ਅਮਰੀਕ ਵੀ ਮਾੜਾ ਨਹੀਂ। ਉਹ ਲੋਕ ਝੁੱਕ ਝੁੱਕ ਸਲਾਮਾਂ ਕਰਨਗੇ, ਖੜ ਖੜ ਦੇਖਣਗੇ ਇੱਕ ਦਿਨ ਉਹਨੂੰ। ਸ਼ਾਂਤ ਹੋ ਜਾ ਵੀਰੋ, ਸ਼ਾਂਤ ਹੋ ਜਾ। 2 ਮਿੰਟ ਮੇਰੀ ਗੱਲ ਸੁਣੋ। ਅਸੀਂ ਤੁਹਾਡਾ ਰਾਹ ਨਹੀਂ ਰੋਕਿਆ, ਮੈਨੂੰ ਲੱਗਦਾ ਤੁਸੀਂ ਸਾਡਾ ਰਾਹ ਰੋਕਿਆ, ਜਿਹੜਾ ਸਾਡਾ ਸਾਥ ਨਹੀਂ ਦੇ ਰਹੇ। ਪਰ ਹਾਂ ਤੁਸੀਂ ਸਾਡਾ ਸਾਥ ਕਿਉਂ ਦਿਓਗੇ? ਓਏ ਸਾਨੂੰ ਤੇ ਬੱਚੇ ਨਹੀਂ, ਟੀਚਰ ਦੇ ਵਾਲੇ ਦਿਨ ਹੈਪੀ ਕੱਚੇ ਟੀਚਰਸ ਦੇ ਕਹਿੰਦੇ ਆ। ਹੁਣ ਸੁਣਿਆ ਕਿ ਸੋਹਣੀ ਨੂੰ ਕੱਚੇ ਘੜੇ ਨੇ ਪਾਰ ਨਹੀਂ ਲਾਇਆ ਸੀ, ਤੇ ਸਾਨੂੰ ਵੀ ਕੱਚੀ ਨੌਕਰੀ ਨੇ ਪਾਰ ਨਹੀਂ ਲਾਉਣਾ। ਇਹ ਗੱਲ ਯਾਦ ਰੱਖਿਓ। ਓਏ ਕੱਚਾ ਟੀਚਰ ਦੇ ਤਾਂ ਜਿੱਦਾਂ ਸਾਡੇ ਨਾਂ ਦੇ ਨਾਲ ਪੱਕਾ ਹੋ ਗਿਆ। ਪਰ ਦੋਸਤੋ ਅਸੀਂ ਅੱਜ ਡੀਸੀ ਦੀ ਕੋਠੀ ਦਾ ਘਰਾਓ ਕਰਾਂਗੇ। ਦੇਖਦੇ ਆ ਸਾਨੂੰ ਕਿਹੜੀਆਂ ਤਾਕਤਾਂ ਰੋਕਦੀਆਂ ਨੇ। ਸਾਥੀਆਂ ਜਾ ਕੇ ਸੁਣੋ, ਕਿਸੇ ਨੂੰ ਭੱਜਣ ਦੀ ਲੋੜ ਨਹੀਂ। ਅਧਿਆਪਕਾਂ ਨੂੰ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਿਆ। ਅਸੀਂ ਆਪਣੀਆਂ ਨੌਕਰੀਆਂ ਲੈ ਕੇ ਦੇਵਾਂਗੇ। ਡਟ ਕੇ ਮੁਕਾਬਲਾ ਕਰੋ, ਭੱਜਣ ਦੀ ਲੋੜ ਨਹੀਂ। ਇਹ ਸਾਨੂੰ ਡਰਾਉਣਾ ਚਾਹੁੰਦੇ ਆ। ਤੁਸੀਂ ਆ ਕੀ ਰੋਜ਼ ਦੇ ਕੰਮ ਫੜ ਰੱਖਿਆ ਹੈ? ਨਾ ਪ੍ਰਸ਼ਾਸਨ ਹੋਰ ਕੰਮ ਨਹੀਂ ਕੋਈ? ਰੋਜ਼ ਨਾਰੇ, ਰੋਜ਼ ਧਰਨੇ। ਓਏ ਮੁੰਡਿਓ, ਅੱਜ ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਨਾ। ਜਨਾਨੀ ਹੋਵੇ ਜਾਂ ਬੰਦਾ, ਫਿਰ ਉਡਾਣ ਸਕਦੇ ਇਹਨਾਂ ਤੇ। ਓਏ ਅਸੀਂ ਪੱਕੇ ਸ਼ਾਹੀ गर्मी ज्यादा चढ़ी, खाने लिया के गर्मी पहले अज तेन पढ़ाने खज वाली पैंती। ਅੱਜ ਆਪਣੀ ਮੰਗਾਂ ਮਨਵਾਉਣ ਲਈ ਧਰਨੇ ਤੇ ਬੈਠੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਇੱਕ ਲੇਡੀ ਅਧਿਆਪਕਾ ਤੇ ਡੀਐਸਪੀ ਨੇ ਹੱਥ ਚੁੱਕਿਆ ਔਰ ਪ੍ਰਸ਼ਾਸਨ ਨੇ ਸਖਤ ਕਾਰਵਾਈ ਕਰਦੇ ਹੋਏ ਡੀਐਸਪੀ ਰਣਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ। ਹੋਰ ਫਿਰ ਉਧਰ ਕੌਣ ਹੈ, ਕੀ ਕੰਮਕਾਰ ਹੈ ਸ਼ੇਰਾ? ਬਸ ਮੋਮ ਡੈਡ ਨੇ, ਮੈਂ ਗੱਲਾਂ 100 ਏਕੜ ਦਾ ਫਾਰਮ ਹੈ ਡੈਡ ਦਾ। ਡੈਡ ਮਿਹਨਤੀ ਨੇ, ਕੋਈ ਫਿਕਰ ਨਹੀਂ ਫੀਚਰ। ਤਾਂ ਹੀ ਫਿਰ ਤੂੰ ਘੁੰਮਣ ਫਿਰਨ ਤੇ ਆ ਹੈ। ਓਏ ਅੱਗ ਲਾ ਕੇ ਫੂਕ ਦੂੰ ਅੱਗ। ਓਏ ਤੂੰ ਨਹੀਂ ਆਉਂਦਾ ਇਹਨਾਂ ਕੁੱਤੇ ਕੰਮਾਂ ਤੋਂ ਬਾਅਦ। ਮਾਜੀ ਘਰੇ ਦਾ ਕੋਈ ਇੱਜ਼ਤ ਹੈ ਨਹੀਂ ਹੈ? ਤੁਹਾਡੇ ਕੋਲ ਤਾਂ ਪੜੇ ਆ ਜੀ, ਘੱਟੋ ਘੱਟ ਤੁਸੀਂ ਤਾਂ ਇੱਜ਼ਤ ਕਰੋ। ਪੜਾ ਭਲਾਈ ਬੈਠੀ ਆ ਆਪਣੇ ਘਰੇ। ਅੱਗ ਲਾ ਕੇ ਫੂਕ ਦੂੰ ਅੱਗ। ਅੱਗ ਲਾ ਕੇ ਫੂਕ ਦੂੰ ਅੱਗ ਮੈਂ। ਓਏ ਜਰਾ ਡਿੱਗਣਾ ਪਈ, ਮੂੰਹ ਮੱਥਾ ਬਣਾਏਗਾ। ਤੁਸੀਂ ਕੋਈ ਬੀਪੀ ਵਧਾ ਦਿਓ, ਮੈਂ ਆਪ ਛੱਡ ਉਹਨਾਂ ਨੂੰ। ਚੱਲ ਇੱਧਰ। ਓਏ ਇੱਕ ਚੀਜ਼ਾਂ ਪੀਣਾ ਨਹੀਂ ਹੁੰਦੀਆਂ, ਪਾਗਲ ਹੈ ਤੂੰ? ਤੈਨੂੰ ਖੜਾ ਹੋ ਜਾ। ਕਿਹੜੇ ਤੁਸੀਂ? ਮੈਂ ਛੱਡ ਕੇ ਚੱਲ। ਪਿੰਡ ਦਾ ਮੁੰਡਾ ਛੱਡ ਆਈ ਇਹਨੂੰ। ਪਤਾ ਨਹੀਂ ਕੀ ਹੋ ਗਿਆ ਕੰਜਰਾਂ ਨੂੰ, ਦਾਰੂ ਪੀ ਪੀ ਬਰਬਾਦ ਕੀਤੇ ਘਰ ਇਹਨਾਂ ਨੇ।
ਕੀ ਕਹਿਤਾ ਪਿਓ ਤੇ ਨੇ ਉਹਨੂੰ ਮੁੰਡਾ ਰਾਤ ਦਾ ਘਰ ਨਹੀਂ ਵੜਿਆ? ਮੈਨੂੰ ਨਹੀਂ ਪਤਾ, ਉਹਦੀ ਆਪਣੀ ਮਰਜ਼ੀ ਆ। ਨਾ ਦੱਸ ਕੇ ਆਇਆ ਸੀ ਨਾ ਦੱਸ ਕੇ ਗਿਆ। ਪਤਾ ਨਹੀਂ ਤੇਰੇ ਪਿਓ ਨੂੰ ਕਿਹੜੀ ਕਾਹਲੀ ਪੈਂਦੀ ਸੀ ਇਹਨਾਂ ਨੂੰ ਘਰੇ ਬੁਲਾਉਣ ਦੀ। ਮੈਂ ਕਿਹਾ ਚਾਹ ਲੈ ਕੇ ਆਓ ਬਈ। ਲਿਆਉਣੀ ਹੈ ਜੀ। ਹਾਂ, ਖਾਣ ਤਾਂ ਨਹੀਂ ਬਹੁਤੀ ਪਾਤੀ। ਇਹ ਤੂੰ ਬਹੁਤ ਚੰਗਾ ਕੀਤਾ ਬੇਟਾ ਜੀ। ਥੈਂਕ ਯੂ। ਡੀਐਸਪੀ ਦੀ ਖਿਲਾਫਤ ਬਹੁਤ ਜ਼ਰੂਰੀ ਸੀ। ਉਹਦਾ ਕੀ ਕੰਮ ਸੀ ਵੀ ਕੁੜੀਆਂ ਦੇ ਮੌਰ ਭੰਨਣ ਦਾ? ਬਿਲਕੁਲ ਜੀ। ਤੂੰ ਗਵਾਹੀ ਦੇ ਕੇ ਬਹੁਤ ਚੰਗਾ ਕੀਤਾ। ਹੋ ਗਿਆ ਨਾ ਸਸਪੈਂਡ, ਬਾਤਾ ਨਾ ਕਰੇ। ਉਹ ਬੰਦਾ ਸੀ ਅੰਕਲ ਜੀ। ਦੇਖੋ ਨਾ, ਸਰਕਾਰ ਦਾ ਕੰਮ ਆ ਡਾਂਗਾ ਮਾਰਨਾ, ਸਾਡਾ ਕੰਮ ਖਾਣਾ। ਪਰ ਜਨਾਨੀ ਬੰਦੇ 'ਚ ਤੇ ਫਰਕ ਕਰਨ। ਅੱਜ ਜਨਾਨੀ ਬੰਦੇ 'ਚ ਫਰਕ ਨਹੀਂ ਕਰਦੇ, ਕੱਲ ਨੂੰ ਕੱਚੇ ਪੱਕੇ 'ਚ ਫਰਕ ਨਹੀਂ ਕਰਨਗੇ। ਓਏ ਅਸੀਂ ਤੇ ਪੱਕੇ ਹੋ ਕੇ ਵੀ ਛਿੱਤਰ ਖਾਂਦੇ ਰਹਾਂਗੇ। ਬਿਲਕੁਲ। ਵੀਰ ਜੀ, ਤੁਸੀਂ ਤਾਂ ਕੋਈ ਸਿਆਣੀ ਮੱਤ ਦਿਓ, ਮੈਨੂੰ ਕਹੋ ਕਿ ਗਵਾਹੀ ਵਾਪਸ ਲੈ ਲਵੇ। ਅੱਜ ਮੇਰਾ ਪੁੱਤ ਕੱਲ ਨੂੰ ਤੁਹਾਡਾ ਵੀ ਬਣਨਾ ਹੈ। ਸਹੀ ਸਲਾਮਤ ਚਾਹੀਦਾ ਕਿ ਨਹੀਂ? ਉਹ ਬਹੁਤ ਵੱਡੇ ਬੰਦੇ ਨੇ ਵੀਰ ਜੀ, ਇਹਨੂੰ ਕੁਝ ਹੋ ਗਿਆ ਫਿਰ। ਨਾ ਭੈਣ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ। ਆਪਣੇ ਹੱਕਾਂ ਲਈ ਤਾਂ ਹਰ ਬੰਦਾ ਹੀ ਲੜਦਾ ਹੈ। ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆਪਣੇ ਪੁੱਤਰ ਤੇ। ਇਹ ਆਪਣੇ ਹੱਕਾਂ ਲਈ ਨਹੀਂ ਲੜ ਰਿਹਾ, ਇਹ ਦੂਸਰਿਆਂ ਤੇ ਹੋ ਰਹੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਚੱਕ ਰਿਹਾ। ਕਾਕਾ ਪੱਕਾ ਪੁੱਕਾ ਹੋ ਜਾਏਗਾ ਕਿ ਨਹੀਂ? ਦੇਖੋ, ਇੱਕ ਗੱਲ ਤਾਂ ਪੱਕੀ ਹੈ ਜੀ, ਜਦ ਤੱਕ ਅਸੀਂ ਪੱਕੇ ਨਹੀਂ ਨਾ ਹੁੰਦੇ, ਸਾਡੀਆਂ ਛਾਤੀਆਂ ਤੇ ਸਰਕਾਰ ਦੀਆਂ ਲਾਠੀਆਂ ਆਪਸ 'ਚ ਭਿੜਦੀਆਂ ਰਹਿਣਗੀਆਂ ਤੇ ਅਸੀਂ ਆਪਣੀ ਆਵਾਜ਼ ਲਲਕਾਰ ਬਣਾ ਕੇ ਸਰਕਾਰ ਦੇ ਬੋਲੇ ਕੰਨਾਂ 'ਚ ਪਾ ਕੇ ਰਹਾਂਗੇ। ਕਾਕੇ ਤੂੰ ਧਰਨੇ ਤੇ ਨਹੀਂ ਬੈਠਾ, ਹੌਲੀ ਬੋਲ। ਮੈਨੂੰ ਲੱਗਦਾ ਵੀਰ ਜੀ ਆਪਾਂ ਹੋਰੀ ਗੱਲਾਂ 'ਚ ਪੈ ਗਏ ਆ। ਜਿਹੜਾ ਕੰਮ ਕਰਨਾ ਹੈ ਉਹ ਕਰੀਏ। ਤੁਸੀਂ ਧੀ ਰਾਣੀ ਨੂੰ ਬੁਲਾਓ ਭੈਣ ਜੀ। ਆ ਤਾਂ ਭੁੱਲ ਹੀ ਗਏ ਆਪਾਂ। ਮਾਰਵਾੜ ਉਹ ਪਾਲੀ ਪੁੱਤ। ਸਤਿ ਸ੍ਰੀ ਅਕਾਲ ਪੁੱਤ। ਮਾਂ ਸੱਚੀ ਕਿੰਨੀ ਸੋਹਣੀ ਲੱਗਦੀ ਹੈ, ਕਿਤੇ ਨਜ਼ਰ ਹੀ ਨਾ ਲੱਗ ਜੇ। ਸੋਹਣੀ ਹੈ ਨਾ? ਲਓ ਜੀ, ਦੇਖੋ ਆਪਣੀਆਂ ਗੱਲਾਂ ਤਾਂ ਹੁੰਦੀਆਂ ਰਹਿਣੀਆਂ ਭੈਣ ਜੀ। ਆਪਾਂ ਇਹ ਕਾਕਾ ਜੀ ਸਾਰੇ ਪੜ੍ਹੇ ਲਿਖੇ ਹੈ ਨਾ। ਤੁਸੀਂ ਬਈ ਜੇ ਦੋਵਾਂ ਜਾਣੇ ਨੇ ਕੋਈ ਆਪਸ ਵਿੱਚ ਦੀ ਗੱਲ ਕਰਨੀ ਹੈ ਤਾਂ ਕਰ ਲਓ। ਬਾਅਦ ਚ ਨਾ ਸਾਨੂੰ ਆਖਿਓ ਬਈ ਸਮਝਣ ਦਾ ਮੌਕਾ ਨਹੀਂ ਦਿੱਤਾ ਇੱਕ ਦੂਜੇ ਨੂੰ, ਹੈ ਨਾ। ਨਹੀਂ, ਗੱਲ ਕੀ ਕਰਨੀ ਜੀ, ਤੁਸੀਂ ਸਾਰੇ ਸਿਆਣੇ ਆ। ਬਾਕੀ ਇਹਨਾਂ ਕੁਝ ਪੁੱਛਣਾ ਤੇ ਜਾ ਸਕਦਾ। ਮੈਂ ਨਾ ਜੀ ਕਦੇ ਕਿਸੇ ਕੁੜੀ ਨਾਲ ਗੱਲ ਨਹੀਂ ਕੀਤੀ ਇਕੱਲਿਆਂ। ਬਸ ਲੰਚ ਟਾਈਮ ਜਦੋਂ ਭੈਣ ਜੀ ਨਾਲ ਕੀਤੀ ਆ। ਤੁਸੀਂ ਨਹੀਂ ਕੁਝ ਪੁੱਛਣਾ? ਸਾਡਾ ਪਿੰਡ ਬਹੁਤ ਸੋਹਣਾ ਜੀ, ਘਰ ਵੀ ਬਹੁਤ ਸੋਹਣਾ, ਸਾਡਾ ਠੀਕ ਠਾਕ ਹੀ ਆ। ਡੈਡੀ ਜੀ ਵੈਰੀ ਗੁੱਡ ਬੰਦੇ ਜੀ। ਤੁਹਾਡਾ ਫੇਵਰਿਟ ਸਬਜੈਕਟ ਕਿਹੜਾ ਸੀ ਜੀ ਸਕੂਲ 'ਚ? ਮੇਰਾ ਗਣਿਤ ਸੀ। ਪਰ ਮੈਨੂੰ ਤਾਂ ਕਦੀ ਗਣਿਤ ਆਇਆ ਹੀ ਨਹੀਂ। ਉਹ ਮੈਨੂੰ ਨਹੀਂ ਆਇਆ ਜੀ, ਬਸ ਕੈਲਕੂਲੇਟਰ ਨਾਲ ਹੀ ਸਾਧ ਲਿਆ। ਪਰ ਅਸਲ ਜ਼ਿੰਦਗੀ 'ਚ ਕੈਲਕੂਲੇਟਰ ਨਹੀਂ ਯੂਜ਼ ਕਰ ਸਕਦੇ ਜੀ। ਇੱਥੇ ਦੋ ਤੇ ਦੋ ਚਾਰ ਨਹੀਂ ਹੁੰਦੇ। ਸਹੀ ਗੱਲ ਹੈ ਜੀ। ਦੇਖੋ, ਮੈਂ ਵੀ ਬੀਐਡ ਕੀਤੀ 88% ਨੰਬਰਾਂ ਨਾਲ। ਘਰ ਦੇ ਸੋਚਦੇ ਪੱਕਾ ਹੋ ਜਾਊਗਾ, ਮੁੰਡਾ ਟੀਚਰ ਲੱਗਾ, ਪਰ ਸੜਕਾਂ ਦੇ ਧੱਕੇ ਖਾ ਰਹੇ ਆ ਜੀ। ਤੁਸੀਂ ਵਾਕਿਆ ਨਹੀਂ ਕੁਝ ਪੁੱਛਣਾ ਜੀ? ਜੀ ਨਹੀਂ। ਮੰਮੀ ਜੀ ਪੱਕੇ ਹੋਣ ਵੱਲੋਂ ਪੁੱਛਦੇ ਸੀਗੇ ਜੀ। ਮੈਂ ਕੋਸ਼ਿਸ਼ ਕਰੂੰਗਾ ਵਿਆਹ ਪੱਕਾ ਹੋ ਕੇ ਕਰਾਵਾਂ ਜੀ। ਬਸ 2-4 ਧਰਨਿਆਂ ਦੀ ਮੌਲਤ ਦੇ ਦਿਓ। ਤੁਸੀਂ ਸੱਚੀ ਨੂੰ ਕੁਝ ਪੁੱਛਣਾ ਜੀ? ਨਹੀਂ। ਉਹ ਵਿਆਹ ਤੋਂ ਬਾਅਦ ਮੈਂ ਜੀ ਇੱਥੇ ਚੁੱਪ ਰਹੇ ਹੋ, ਮੈਨੂੰ ਚੰਗਾ ਜਿਹਾ ਨਹੀਂ ਲੱਗਣਾ। ਪਾਲੀ ਓਏ ਆ ਜਾਓ ਬਈ। ਹਾਂਜੀ ਆਏ। ਜੀ ਆਓ।
2-3 दिन हो गए घरे नहीं आया, क्यों? तेरे डैड ने कुछ कहा नहीं मेरे बारे? ना, कुछ भी नहीं। नहीं तेनू तो नहीं कुछ कहा? नहीं नहीं, ਉਹ ਜਿਹੜਾ ਤੂੰ ਘਰੇ ਨਹੀਂ ਆਇਆ ਮੈਨੂੰ ਇੱਥੇ ਬੁਲਾ ਲਿਆ। ਉੱਥੇ ਅਚਾਨਕ ਮੇਰੇ ਮਨ 'ਚ ਖਿਆਲ ਆਇਆ ਕਿ ਇੱਕ ਜਵਾਨ ਜਾਨ ਮੁੰਡੇ ਦਾ ਨਾ ਕੁੜੀ ਵਾਲੇ ਘਰ ਰਹਿਣਾ ਠੀਕ ਨਹੀਂ। एकदम पब्लिक प्लेस ਤੇ ਫਿਰ ਵੀ ਠੀਕ ਹੈ। मैं घर रहूँगा, लोग की गल्ला बनाऊंगी, हमें तेरे रिश्ते कोई प्रॉब्लम होगी? कोई प्रॉब्लम नहीं है। करा ली मंगनी? आई नो, मैनू पता मुंडे का कच्चा टीचर है ना, अमरीक सिंह, पेपर लाना पिंड है। मेरा बैग, कपड़े धोते? हाँ, बापू जी का नाइट सूट पाता विच। तू हुण कदे नहीं आएगा? मैं कितने चलिया? मैं तो मुंडे का पता कर लगा। मैं क्या तेरे डैड का डिसीजन ठीक भी है कि नहीं? हमें मुंडा पींदा पुंदा ही ना हो, कल प्रॉब्लम होगी। बाकी मुंडा सही है तो तेरे लिए ठीक है। चिकन तो है तो मेरे लिए ठीक है। I was going to get the presidential award. आतम का देता मैनू एक मामूली बंदे की गवाही से मैनू सस्पेंड करके घर बैठाता। नौकरी से जाने से गई, मिलती मिलती इज्जत भी गई। बच्चे मेरे स्कूल से किसी ने मुंह धोने लायक नहीं रहे। भाई बेचारी किट्टी पार्टियां जाना बंद हो गया ਉਹਦਾ। कमाल है यार, सियाना मेरा बंदा है, किदां दी गल्लां करी जाना है। देखो इलेक्शन निपट जान दे, डीएसपी का की तू कहेगा तेन एसएसपी बना देंगे। अरे इन्हें दिनों च यार एक दो अफसर की बड़ी तो लैनी है। सियाना मेरा बंदा है, लपड़ जा कमन। हाँ भी ओनू अपने तरीके नाल समझा दो, मुकर जूगा जे नहीं मुकरिया तो ओदी गली फायदा नुकसान टांगे दे भाई भाई। नुकसान एक वोट का नुकसान कराएगा तू। हाँ फड़ ताई ब्रेड, गोडे गोडे उली लगी आ, शर्म नहीं आती खराब चीजा वेचदे ਨੂੰ। कोई ना भाई, मैं कड़ा बिच वड़ी है, तू होर ले ना ना मैं नहीं लेने, मैनू पैसे दो, मैं वधिया दुकान ਤੋਂ ਖਰੀਦਾਂਗਾ। नाले खराब चीज खा के मैं बीमार होना। ठहर ठहर, आ चीजा विकड़ियां नहीं उली लगनी। आ ले कच्चे काम है ਤੁਹਾਡੇ ਸਾਰੇ। ਲੱਗੀ ਤੇ ਲੱਕ ਬੰਨਿਆ, ਰੱਖ ਕੇ ਚਾਰ ਚੂੜੀਆਂ ਦੀਆਂ ਕੁੜੀਆਂ ਰਾਮ ਕੋਲੀ ਇਦਾਂ ਭਲਾ ਕੰਮ ਚੱਲਦੇ ਹੁੰਦੇ। हाँ जी, माता जी मुंडे का नाम अमरीक आ, टीचर लगा, ਉਹਦਾ ਘਰ है इतने किते। आही है पुत, मुंडा है मेरा। किवें हैगा करी? बस आने वाला ही है 5-7 मिनटां नूं। तू पुत? मैं ताडे मुंडे दा दोस्त ही। अच्छा अच्छा, बाहर क्यों खड़ा पुत? अंदर आ जा, चाह पी के जाई। नहीं मैं बाद च मिल लेना जी। ना पुत, वो लड़ूगा साडे नाल, बई चाह नहीं पुछी मेरे दोस्त नूं। कुड़े चाह बनायो पुत। चल पुत लंघ, मैं आउनी है। हेलो, मास्टर ने डिसीजन बहुत वधिया नहीं लिया। मम्मी मम्मी बाहर कोई आया। अच्छा पुत, खंड ते है नहीं? मैं पड़ी नहीं। समझता है कितने आधी थोड़ी रह गई।
मम्मी आलू खंड दो। चल बस पुत आ पानी दे आओ जाके। ठीक है पानी। थैंक यू। वेलकम। व्हाट्स योर नेम? माय नेम इज एंजल। हाँ एंजल। एंजल ने किहड़े ब्रांड की टी शर्ट पाई है? अरमानी। मेरे चाची ने भेजी सी बाहरों कनेडा तो। अच्छा। पिछले साल भेजी सी। क्यों हुण नहीं भेजदा? ਉਹ ਹੁਣ ਹੈ ਨਹੀਂ ਗਾ। मतलब क्या? की कहती है ये संगता नहीं करती पुत? नहीं जी कुछ नहीं। क्यों झूठे? मैं अपने कनेडा वाले चाचू ਦੀ ਨਹੀਂ ਗੱਲ ਕਰਦੀ ਸੀ। कोई हाल नहीं है दा। चल मेरा पुत जा खेड। कोई आ जाए घरे पुत। ਇਹਨੇ ਆਪਣੇ ਕੈਨੇਡਾ ਵਾਲੇ ਚਾਚੇ ਦੀ ਗੱਲ ਕਰਨੀ ਬੜਾ ਮੋਹ ਸੀ ਦੋਹਾਂ ਦਾ। ਬਥੇਰੇ ਕੱਪੜੇ ਲਿਆ ਦਿੰਦੇ ਆ ਪਰ ਕਹੂਗੀ ਨਾ ਚਾਚੇ ਵਾਲੇ ਹੀ ਪਾਉਂਗੀ। ਪਹਿਲਾਂ ਤਾਂ ਮੰਨਦੀ ਨਹੀਂ ਸੀ ਆ ਥੋੜੇ ਦਿਨਾਂ ਤੋਂ ਸਬਰ ਕੀਤਾ ਬਈ ਹੈ ਨਹੀਂ ਉਹ। ਹਾਂਜੀ ਹੁੰਦਾ ਜੀ ਬੱਚਿਆਂ ਦਾ। ਡਾਂਟੇ ਅੱਗੇ ਕਿਹਦਾ ਜ਼ੋਰ ਹੈ ਪੁੱਤ, ਉਹਦੀਆਂ ਉਹੀ ਜਾਣੇ। ਬੜੇ ਚਾਵਾਂ ਨਾਲ ਭੇਜਿਆ ਸੀ, ਕੀ ਪਤਾ ਸੀ ਉੱਥੇ ਉਹਦੀ ਉਹਨੂੰ ਹੋਣੀ ਉਡੀਕਦੀ ਹੈ। ਵੀਰ ਜੀ ਚਾਹ बस जिन्नी लिखी हुई जी। ਉਹ ਤੇ ਠੀਕ ਹੈ ਵੀਰ ਜੀ, ਪਰ ਦੁੱਖ ਤੇ ਇਸ ਗੱਲ ਦਾ ਕਿ ਉਹ ਅਣਾਈ ਗਿਆ। ਬਹੁਤ ਹੀ ਬੀਬਾ ਮੁੰਡਾ ਸੀ, ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਹਨੂੰ ਵੀ ਕੋਈ ਮਾਰ ਸਕਦਾ ਹੈ। ਦਿਨ ਰਾਤ ਮਿਹਨਤ ਕਰਦਾ ਸੀ, ਕਹਿੰਦਾ ਸੀ ਕੁਝ ਹੀ ਦਿਨਾਂ 'ਚ ਘਰ ਦੇ ਸਾਰੇ ਹਾਲਾਤ ਠੀਕ ਕਰ ਦਾਂਗਾ। ਉਹਨੂੰ ਕੀ ਪਤਾ ਸੀ ਕਿ ਕੁਝ ਚੰਗੇ ਪਲ ਉਹਦੇ ਦਿਲਾਂ ਤੇ ਭਾਰੀ ਪੈ ਜਾਣਗੇ। ਕਦੇ ਨਹੀਂ ਭੁੱਲ ਸਕਦੇ 15 ਵਿਸਾਖ ਦਾ ਉਹ ਦਿਨ। ਉਹ ਆਪਣੇ ਦੋਸਤ ਨੂੰ ਮਿਲਣ ਗਿਆ ਸੀ। आवा मेरा चाचा। ਸਾਡੇ ਕੋਲ ਉਹਦੀਆਂ ਫੋਟੋ ਤੇ ਯਾਦਾਂ ਹੀ ਰਹਿ ਗਈਆਂ। ਕਿਸੇ ਦੀ ਬੰਦੂਕ ਨੇ ਕੁੜੀ ਤੋਂ ਉਹਦਾ ਚਾਚਾ ਖੋਲਿਆ, ਮੇਰੇ ਤੋਂ ਤੇ ਆਣ ਕੇ ਉਡੀਕਾਂ ਖੋਲੀਆਂ। ਆ ਕੋਠਾ ਬੜੇ ਚਾਲਾਂ ਸ਼ੁਰੂ ਕੀਤਾ ਸੀ ਉਹਨੇ, ਇਹਦੀ ਛੱਤ ਖੋਲੀ। ਜੇ ਕਿਤੇ ਮਿਲ ਜੇ ਤਾਂ ਪੁੱਤ ਮੈਨੂੰ ਉਹਨੂੰ ਮਾਰਨ ਵਾਲਾ, ਉਹਨੂੰ ਆਖਾਂ ਭਈ ਆਪਣੀ ਬੰਦੂਕ ਨਾਲ ਸਾਡੇ ਚਿੱਤਿਆਂ ਛੋਟੀਆਂ ਯਾਦਾਂ ਖੋ ਕੇ ਦਿਖਾ ਦੇ। ਦੁੱਖਾਂ ਨਾਲ ਸਾਡਾ ਬਹੁਤ ਪੁਰਾਣਾ ਰਿਸ਼ਤਾ ਹੈ। 83 ਵੇਲੇ ਮੇਰੇ ਸਿਰ ਤਾਂ ਸਾਨੂੰ ਮਾਰ ਕੇ ਪੁਲਿਸ ਨੇ ਭਗਵਾਨ ਸੀ। 3 ਮੁੰਡੇ ਸੀ ਮੇਰੇ, ਵੱਡੇ ਨੂੰ ਫੌਜ 'ਚ ਭਰਤੀ ਕਰਾਇਆ ਪਰ ਅੱਤਵਾਦੀਆਂ ਨੇ ਮਾਰਤਾ। ਸਰਵਣ ਨੂੰ ਬਾਹਰ ਕੱਢਿਆ ਸੀ ਪਰ ਕੀ ਪਤਾ ਸੀ ਪੁੱਤ, ਅਮਰੀਕ ਤੇਰਾ ਦੋਸਤ ਹੈ ਪੁੱਤ, ਉਹਨੂੰ ਆਖ ਵੀ ਵੱਡੇ ਬੰਦਿਆਂ ਨਾਲ ਪੰਗੇ ਨਾ ਲਵੇ। ਜੇ ਉਹਨੂੰ ਕੁਛ ਹੋ ਗਿਆ ਪੁੱਤ ਮੈਂ ਤਾਂ ਕਾਸੇ ਚੱਕੀ ਨਹੀਂ ਲੱਗਦੀ। ਚਾਹ ਠੰਡੀ ਹੋ ਗਈ ਪੁੱਤ, ਪੀ ਲੈ ਪੀ ਲੈ ਪੁੱਤ। ਜੇ ਤੂੰ ਭੁੱਲ ਗਿਆ ਨਾ ਉਸ ਤੋਂ ਦਾ ਕੰਮ ਕਰਨਾ ਪਰ ਰੋਕੀ ਹਾਂ ਵੀ ਦੱਸੋ। डीएसपी ने साथ सवारी देती है तो 10 मुकरेगा कि नहीं?
कौन खड़ता आजकल किसी लिए? अमरीक ना तेरा नाम? हाँ जी। सरवण दसता हूँ इस तेरे बारे। सरवण? याद सी मेरा। पुत्ता तो चंगा होया भी आए गए सूटा चो 5 सूट तो पाली दे निकल ही आए। 25,000 हैगा अपने कोले। बाकी बालियां बुड़ियां बेच के 25 तो 35,000 तक हो ही जाऊ। 10-15 हज़ार तक मामे होनी मिला देंगे। 20-25 हज़ार तक अमरीक ने भी जोड़िया हो। वैसे सरवण हुंदा बीबी से कितना सोना ब्याह करना सी ना। सत श्री अकाल जी। विआह की होया वे? कोनी स्कूटर अगे माझा की डिग पे सड़क ते। चाचा जी की तो लड़ाई हो गई सी, उन्होंने आके बचाया। तेनू क्या सी ना दसी दादी नू? मैं तो अपनी मम्मी ने दस रही हूं। वे तेनू 20 बारी कहा वे ना लिया कर पंगे। वे पुत वे तू एदा दोस्त है, तू ही समझा इनू। ओ बेबे मेरा नहीं, ये अपने सरवण दा दोस्त आ, कनेडा तो आया, नाले पक्का भी उधर आपन मिलना है स्पेशल। पर ये तो कहंदा सी तेरा दोस्त है, अपने घरे भी आके गया। मैं कदों गया? मैं अमरीक दा दोस्त हां जी। मैं क्या सी तुहाडे बेटे दा दोस्त हां, सरवण दा। ਉਹ ਅਸਲ 'ਚ फिर गल्लां तुसीं छेड़दियां सरवण दियां, फिर मेरा। चल कोई ना पुत, जे सरवण दा भी दोस्त है तां भी तू इनू समझा भी पुट्ठे पंगे ना लवे। पुत जे ਇਹਦੇ सट पिट लग गई ना, ਜਿਹੜੇ 4 ਛਿੱਲੜ ਜੋੜੇ ਨੇ ਵਿਆਹ ਜੋਗੇ ਉਹ ਵੀ ਹਸਪਤਾਲਾਂ 'ਚ ਭਰਨੇ ਪੈ ਜਾਣਗੇ। ਫਿਰ ਦੇਖਦਾ ਰਹੀ ਵਿਆਹ ਨੂੰ। ਉਹ ਬੇਬੇ ਆਪਾਂ ਚੁੰਨੀ ਚੜਾ ਲਿਆਉਣੀ ਆ। ਵੇ ਮੇਰੇ ਵੀ ਤਾਂ ਕੋਈ ਚਾਹ ਨੇ। 35,000 ਚ ਕਿਹੜੇ ਚਾਹ ਪੂਰੇ ਹੁੰਦੇ ਆ? ਵਿਆਹ ਹੁੰਦਾ ਤਾਂ ਕਰਾ ਲੈ ਹੈ। ਬੇਬੇ ਮੈਂ ਪੱਕੀ ਹੋ ਕੇ ਸਾਰੇ ਚਾਹ ਲਾ ਦੂੰ ਤੇਰੇ। ਲਾ ਦੂੰਗਾ ਇੱਥੇ ਚਾਹ ਮੇਰੇ। ना पुत ना देख ना पुत 35 लाख बहुत ज्यादा। देख मैं तो कल 30 लाख से मुका चुका है। पर आ देखो अपनी कोई सीधी गल नहीं ना हुई अंकल। ये भी अंकल आंटी बेचारे मैं बहुत रिगार्ड करता, मैं तां करके मन गया 35 नहीं तो 45 लाख की मेरी सीधी ऑफर आ। पुत 45 छੱਡ ਤੈਨੂੰ 60 ਮਿਲੂਗਾ ਹੈ। ਪਰ ਮੈਂ ਬੱਚਿਆਂ ਨੂੰ ਕਹਿ ਬੈਠਿਆ ਉਹ ਤਾਂ ਕੈਨੇਡਾ ਦੇ ਸੁਪਨੇ ਸਜਾਈ ਬੈਠੇ ਆ। ਪਰ ਬੱਚਿਆਂ ਦਾ ਦਿਲ ਤੁਹਾਡਾ ਚੰਗਾ ਨਹੀਂ ਨਾ ਲੱਗਦਾ। ਤੇ ਕਾਕਾ ਜੀ ਵੱਡਿਆਂ ਦੀ ਗੱਲ ਮੰਨ ਵੀ ਲਈਦੀ ਹੁੰਦੀ ਹੈ। ਉਹ ਤੇ ਠੀਕ ਹੈ ਆਂਟੀ, ਪਰ ਮੈਨੂੰ ਵਾਰਾ ਹੀ ਨਹੀਂ ਖਾਂਦਾ। ਉਹ ਮੈਂ ਤੇਰੇ ਫੇਰ ਕੰਮ ਆ ਜਾਊਗਾ ਹੈ। ਅੱਜ ਕੱਲ मतलब ਮੈਂ ਮੇਰੇ ਵੱਲੋਂ ਗੱਲ ਪੱਕੀ ਹੋਈ ਕੀ ਆ। नहीं अंकल ਗੱਲਾਂ ਚੋਂ ਗੱਲ ਆ ਫੜ 5 ਲੱਖ ਐਡਵਾਂਸ ਤੇ ਗੱਲ ਖਤਮ। खत्म पूरे ਬਿਲਕੁਲ ਪੁੱਤ ਗਿਣ ਕੇ ਦੇਖ ਲੈ। ਮੈਂ ਤਾਂ ਇਹ ਪਿੰਡ ਦੀਆਂ ਗਲੀਆਂ ਪੱਕੀਆਂ ਕਰਾਉਣ ਦੀ ਜਿਹੜੀ ਗ੍ਰਾਂਟ ਆਈ ਸੀ ਨਾ ਉਹਦੇ ਚੋਂ ਦੇ ਰਿਹਾ ਤੈਨੂੰ ਕੱਟ ਕੇ ਮੈਂ। ਉਹ ਪਹਿਲਾਂ ਬੱਚਿਆਂ ਨੂੰ ਪੱਕੇ ਕਰੋ, ਗਲੀਆਂ ਨਾਲੀਆਂ ਤੇ ਪੱਕੀਆਂ ਹੁੰਦੀਆਂ ਰਹਿਣੀਆਂ। ਓਏ ਮੁੰਡਾ ਸਿਆਣਾ ਲੈ ਆ ਨੋੜਾ ਪਾਟਾ ਅੰਕਲ ਦੱਸੋ ਮੈਂ ਨਹੀਂ। ਉਹ ਰੱਖ ਲੈ ਪੁੱਤ, ਰੱਖ ਇਹ ਵੀ ਰੱਖ ਤੇ ਆ ਲੈ 100 ਦਾ ਵਧੀਆ ਜਿਹਾ ਨੋਟ ਆ ਵੀ ਰੱਖ ਲੈ ਹੈ ਤੇ ਗੱਲ ਆਪਣੀ ਪੱਕੀ। आजा पुत आजा, आप अपनी बिल्लो का रिश्ता तय कर दिता है इस मुंडे नाल। हेलो करा ली मम्मी ने। मैं नहीं जाना सुखी दे घर अगे तो एक टोलू डालू फड़ाने होंगे ने, तू आप जाया कर। की हो गया है नहीं बंदे हो चंगे अजकल केड़ा किसी का पता लगता केड़ा चंगा केड़ा माड़ा। पर होया की है? तू भी अगे तो किसी का भरोसा नहीं करना, चाहे कोई किन्ना भी अपना लगे। ਉਹ ਮਾਰਦਾ ਓਏ, ਉਹ ਭਲਾ ਇੱਕ ਥਾਂ ਤੇ ਵੀ ਕੋਈ 7 ਡਾਂਗਾ ਮਾਰਦਾ। ਬੇਬੇ ਮੈਂ ਨਹੀਂ ਕਰਨੀ ਨੌਕਰੀ ਨੁਕਰੀ, ਨਾ ਹੀ ਮੈਂ ਕੱਲ ਤੋਂ ਜਾਣਾ ਧਰਨਿਆਂ ਤੇ। ਆ ਕੀ ਕਰਨੀ ਹੈ ਪੁੱਤ ਨੌਕਰੀ ਹੈ? ਨਾਲੇ ਰੋਜ਼ ਦਿਹਾੜੀ ਡਾਂਗਾ ਖਾਣਾ। ਵੱਡੇ ਬੰਦੇ ਤੇਰੇ ਪਿੱਛੇ ਪਏ ਨੇ, ਤੂੰ ਮੇਰੇ ਨਾਲ ਦੁਕਾਨ ਤੇ ਲੱਗ ਜਾ ਪੁੱਤ। ਆ ਦੁਕਾਨ ਬਹੁਤ ਬਰਫ ਦਾ ਕਾਰਖਾਨਾ ਖੋਲਿਆ, ਉਹ 2 ਬੰਦੇ ਨੂੰ ਖਲੋ ਨਹੀਂ ਸਕਦੇ। ਉਹ ਕਿਹੜਾ ਆ ਗਿਆ? ਉਹ ਹੈਲੋ ਵੇ ਕੌਣ ਹੈ? ਚੋਰੀ ਦਾ ਸਮਾਨ ਸਾਡੇ ਘਰੇ ਲਈ ਆਉਂਦੇ। ਵੇ ਤੂੰ ਤਾਂ ਨਹੀਂ ਲੈ ਆਇਆ? ਬੇਬੇ ਮੇਥੋਂ ਤੇ ਨਵਾਂ ਪੈਨ ਹੀ ਲਿਆ ਜਾ ਰਿਹਾ। ਨਹੀਂ ਭੇਜਦਾ ਉਹ ਆਪਣਾ ਹੀ ਬਾਕੀ ਵੀ ਲੈ ਕੇ ਆਓ। ਅਸੀਂ ਸਾਰੇ ਜਿੰਨੇ ਯਾਰ ਦੋਸਤ ਆ ਨਾ ਸਰਵਣ ਦੇ ਸਾਰੇ ਪੈਸੇ ਪੂਸੇ ਇਕੱਠੇ ਕੀਤੇ ਆ, ਆਪਾਂ ਚੱਕ ਦੇਣਾ, ਕੰਮ ਫਿਕਰ ਨਹੀਂ ਕਰਨੀ। ਯਾਰ ਇੰਨਾ ਸਮਾਨ ਲੈ ਉਹਨੂੰ ਕਹਿੰਦੇ ਸਰਪੰਚ ਬਣਾ ਲਈ ਪਿੰਡ ਦਾ, ਬਥੇਰੀ ਚੱਲਦੀ ਬਾਹਰ ਵਾਲਿਆਂ ਦੀ। ਯਾਰ ਪੱਕੇ ਕਿਹਨਾਂ ਨੇ ਕਹਿ ਕੇ ਕੋਈ ਨਹੀਂ ਫੋਨ ਚੱਕ ਡੜਾ ਨਾ ਲਈ ਧਰਨਿਆਂ ਚ। ਉਹ ਇੱਥੇ ਫੋਟੋ ਬੜੀ ਵਧੀਆ ਲਾਉਂਦਾ ਨਾ, ਉਹ ਫੋਟੋ ਤਾਂ ਹੈ ਇੱਕ। ਬੇਬੇ ਫੋਟੋ ਖਿੱਚਦਾ ਵੇਖੀ।
ਨਾ ਤਾਈ ਹੋਰ ਕਿਤੇ ਕੋਲ ਲਵਾਂ ਮੈਂ ਤਾਂ ਹੋਰ ਕਿਤੇ ਪਾਈਦੇ ਨਹੀਂ ਮੈਂ ਤਾਂ ਖਾਣੇ ਤੁਹਾਡੀ ਦੁਕਾਨ ਤੇ ਨੇ ਸਾਰਾ ਪਿੰਡ ਤੁਸੀਂ ਬਰੈਡਾਂ ਤੇ ਲਾਇਆ ਆ ਫੜੋ 20 ਰੁਪਏ ਮੈਥੋਂ 20 ਲਿਆ ਦੂਜਾ ਕੋ 25 ਲਿਆਓ ਜੀ ਬੇਬੇ ਹਾਂ ਆ ਜਾ ਮੈਂ ਤੁਹਾਨੂੰ ਕੁਝ ਦੱਸਣਾ ਸੀ ਦੱਸ ਪੁੱਤ ਕੀ ਗੱਲ ਹੋ ਗਈ ਉਹ ਅਸਲ ਚ ਸਰਵਣ ਉਹਦਾ ਆਉਣੇ ਆ ਪੁੱਤ ਤੂੰ ਇੱਕ ਮਿੰਟ ਦੁਕਾਨ ਦੇਖੀ ਮੈਂ ਹੁਣੇ ਦਿਖਾਈ ਚਲੋ ਵੀਰੇ ਆ ਲੋ ਜੀ ਪੈਸਿਆਂ ਦੀ ਪਰਵਾਹ ਨਹੀਂ ਕਰਨੀ ਬਹੁਤ ਚੀਜ਼ ਚਲੋ ਕਰ ਬਹੁਤ ਸਹੀ ਆ ਲਾਭ ਖਾ ਵੀਰੇ ਆ ਬਹੁਤ ਵਧੀਆ ਨੀਲਾ ਰੰਗ ਇਹ ਬਹੁਤ ਫੱਬੂਗਾ ਇਹ ਵੀ ਬਹੁਤ ਵਧੀਆ ਹਾਂ ਮੈਨੂੰ ਤੇ ਆ ਜ਼ਿਆਦਾ ਸੋਹਣਾ ਲੱਗ ਰਿਹਾ ਵੇਖਿਓ ਭਲਾ ਬੇਬੇ ਆ ਠੀਕ ਲੱਗੂ ਠੀਕ ਹੈ ਭਰਾ ਤੇਰੀ ਚੋਇਸ ਆ ਇਹੀ ਲੈ ਦਿੰਦੇ ਆ ਫਿਰ ਰਹਿਣ ਦਿਓ ਵੇ ਕੁੜੀ ਦੇ ਕੱਪੜੇ ਲੈਣੇ ਆ ਬਾਜੇ ਵਾਲਿਆਂ ਦੇ ਨਹੀਂ ਤੁਸੀਂ ਜਾ ਕੇ ਆਪਣੇ ਕੱਪੜੇ ਖਰੀਦੋ ਇੱਥੇ ਅਸੀਂ ਆਪੇ ਦੇਖ ਲਾਂਗੇ ਚਲੋ ਜਾਓ ਚਲੋ ਲੰਘੋ ਨੀਲਾ ਲੈ ਲਿਓ ਤੇ ਤੁਸੀਂ ਜਾਣਦੇ ਹੋ ਕਿ ਨਹੀਂ ਹਾਂ ਤੇ ਮੇਰੇ ਆ ਦਿਖਾ ਆ ਦੇਖ ਬਈ ਪਾਲੀ ਪੁੱਤਰ ਆ ਕਿਵੇਂ ਲੱਗੂਗਾ ਰੰਗ ਮੁੰਡੇ ਨੂੰ ਹਾਂ ਨਾ ਤੁਹਾਡੀ ਪਿਓਤੀ ਦੀ ਕੋਈ ਪਸੰਦ ਵਧੀਆ ਹੈ ਹੀ ਨਹੀਂ ਲੈ ਬਈ ਕੋਈ ਹੋਰ ਦਿਖਾ ਹਾਂਜੀ ਦਿਖਾਉਣਾ ਜੀ ਉਹ ਦਿਖਾ ਸਾਹਮਣੇ ਆ
ਚੰਗਾ ਸ਼ਗਨ ਮੈਨੂੰ ਲੱਗਦਾ ਤੂੰ ਕੱਪੜੇ ਲੈਣੇ ਚੰਗੇ ਸ਼ਗਨ ਹੀ ਆ। ਠੀਕ ਹੈ ਸ਼ਗਨ। ਨਹੀਂ ਯਾਰ ਉਹ ਇੱਧਰ ਤੇਰੀ ਭਾਬੀ ਬੈਠੀ ਆ, ਮਿਲਾਉਣਾ ਤੈਨੂੰ। ਆ ਜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੁੱਤਰ। ਸਤਿ ਸ਼੍ਰੀ ਅਕਾਲ। ਇਹ ਜੀ ਕੈਨੇਡਾ ਤੋਂ ਮੇਰਾ ਭਰਾ ਸਰਵਨ ਸੀ, ਉਹਦਾ ਦੋਸਤ ਆ ਜੀ। ਬਸ ਇਹਦੇ ਕਰਕੇ ਕੰਮ ਸਿਰੇ ਲੱਗ ਰਿਹਾ। ਤੂੰ ਪੁੱਤਰ ਇੱਧਰ ਆ ਜਰਾ। ਕੋਈ ਨਹੀਂ ਜੀ, ਤੁਸੀਂ ਕਰੋ ਆਪਣਾ ਕੰਮ। ਆ ਪੁੱਤਾ ਦੇਖ ਕਿੰਨੇ ਵਧੀਆ ਕੱਪੜੇ ਲੱਗੇ ਸਾਰੇ। ਆ ਜਾ ਮੈਂ ਦਿਖਾਉਣਾ। ਆ ਜਾ। ਕਾਕਾ ਤੂੰ ਇੱਧਰ ਕਿਵੇਂ? ਆ ਦਿਖਾ ਬੇਟਾ ਉਹ ਚੈੱਕ ਦਾ ਦੂਜੀ। ਹਾਂ ਹਾਂ ਇਹ ਵਾਕਈ ਸਰਵਣ ਦਾ ਦੋਸਤ ਆ ਮੁੰਡਾ? ਹਾਂਜੀ। ਸਰਵਣ ਦਾ ਦੋਸਤ ਆ ਹੈਂ? ਠੀਕ ਆ ਨਾ? ਵੈਸੇ ਇਹ ਪਸੰਦ ਹੈ ਤੈਨੂੰ? ਹੋਰ ਵੀ ਦਿਖਾ ਬਈ। मैं तेन कोई दसना चाहना। मैं कुछ सुनना नहीं चाहती। असल च मैं अमरीक के भरा सरवण का दोस्त नहीं है। मैं जानना भी नहीं चाहती तू कौन है। और किसी ने दस भी नहीं सकना मैं। ते मैं कौन हूं? नहीं पता। बस इन्ना पता मेरे मॉम चाहती सी तेरे वर्गी नूंह आवे। बहुत प्यार करती सी मेरे मॉम मेनू, पर मैं कदे भी किसी के प्यार के काबिल नहीं रहा। पर मैं गलती नाल उन्हें मारता जेड़ा अपनी मां के प्यार के काबिल सी। मैंने पता मैं उन्होंने खुद वापस नहीं लेके आ सकता, पर मैं उस घर दियां होर खुशियां नहीं हो सकता। हो सकता हॉलदार नूं गलती लगी होवे। मुंडा एवें दा है तां नहीं किते तुसी तां नहीं एवें गल बना ली। ਕੱਲ ਨੂੰ ਜਿਹੜਾ ਵਿਆਹ ਦਾ ਕੱਪੜਾ ਲੱਤਾ ਲੈਣਾ ਨਾ ਤੂੰ ਉਹਦੀ ਤਿਆਰੀ ਕਰ, ਬਾਕੀ ਮੈਂ ਵੇਖ ਲੈ। रोटी खा ले। भूखे नहीं है। वे खा ले, तू भी किसी मां का पुत्र है। बुद्धि तो बन नहीं सकिया।
in coding by jackmovies.com. कसम कह दो रोटी खा ले सरवड़ा। धनिया बना के तेन तत्ते तत्ते चल कर। याद तो रखना होगा। सत श्री अकाल भाई, सत श्री अकाल। सत श्री अकाल जी। आज जी आज आज जी आया जी आज। चल चल बिट्टू भी आ जा। चलिए जी तुसी करो कैरी ऑन, मैं आया जरा। भूल चुक माफी जी। जान लगे कोई दारू सिक्का थानू किने मेरी कह तेरे मुंह ये गल ठीक नहीं लगती। चलिए हूँ। हाँ जी बस एक मिनट। मैं कनाडा चलिया। ये मेरे बॉडीगार्ड है पुत्र, मैंने एयरपोर्ट तक छड्डन चले। तू ना मेरे को कनाडा आना। तू रोटी खा जाना पुत्र, मारांगे तेरे को जरा सजा सजा भुगत के वेला। हम तो फाइल आ